एक विश्व हिंदू परिषद का हिंदू लीडर सीगा विकास प्रभाकर बग्गा। ਉਹਨੂੰ ਕਿਸੇ ਨੇ ਕਤਲ ਕਰਤਾ ਸੀ ਤੇ ਉਹ ਤੋਂ ਬਾਅਦ ਵਿੱਚ ਇਹ ਕਹਿੰਦੇ ਆ ਵੀ ਕੇਂਦਰੀ ਖੁਫੀਆ ਏਜੰਸੀਆਂ ਨੂੰ ਬਿਪਤਾ ਪੈ ਗਈ ਆ ਵੀ ਚੱਪੇ ਚੱਪੇ ਉੱਤੇ ਮਿਲਟਰੀ ਲੱਗੀ ਹੋਈ, ਪੁਲਿਸ ਲੱਗੀ ਹੋਈ ਆ, ਕੈਮਰੇ ਵਾਲੀਆਂ ਗੱਡੀਆਂ ਵੋਟਾਂ ਕਰਕੇ ਘੁੰਮ ਰਹੀਆਂ ਨੇ। ਇਹ ਕਿਵੇਂ ਹੋ ਗਿਆ ਕਿ ਕਿਸੇ ਹਿੰਦੂ ਨੂੰ ਕੋਈ ਇਸ ਤਰ੍ਹਾਂ ਮਾਰ ਗਿਆ? ਅੱਡ-ਅੱਡ ਸਿਆਸੀ ਦਲਾਂ ਦੇ ਜਿਹੜੇ ਲੀਡਰ ਨੇ, बीजेपी नाल संबंधित जां हिंदू भी जथेबंदियां दे लीडर, वो बड़ा लगातार बयानबाजी इस मसले ते कर रहे ने ते कहंदे आ भी सरकार बिल्कुल लोकां दी सुरक्षा करन विच असफल हो चुकी है ते ये मामला बड़ा तेजी नाल गर्मा गर्मी वाले पासे नूं वध रिहा। कतल तो बाद विच जो कुछ सरकार एजेंसियां बीजेपी ਜਾਂ ਹੋਰ ਧਿਰਾਂ ਜਿਹੜੀਆਂ ਇਸ ਮੌਕੇ ਚੀਕ ਚਿਹਾੜਾ ਪਾ ਰਹੀਆਂ ਨੇ, ਇਹ ਉਦੋਂ ਕਿੱਥੇ ਗਈ ਹੁੰਦੀ ਆ ਜਦੋਂ ਪੰਜਾਬ ਦੇ ਵਿੱਚ ਕਿਸੇ ਸਿੱਖ ਉੱਤੇ ਵਿਪਤਾ ਪੈਂਦੀ। ਇੱਕ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ ਆ ਕਿ ਅਸੀਂ ਪ੍ਰੀਤ ਸੈਣੀ ਨਾਮ ਦਾ ਤੁਹਾਡਾ ਸਾਥੀ ਪੱਤਰਕਾਰ ਜਿਹੜਾ ਸੀ ਉਹ ਮਾਰ ਦਿੱਤਾ। ਹੁਣ ਭੁਪਿੰਦਰ ਸਿੰਘ ਤੇਰੀ ਵਾਰੀ ਆ, ਪਰ ਤੇਰੇ ਤੋਂ ਪਹਿਲਾਂ ਅਸੀਂ ਸਰਜੀਤ ਸਿੰਘ ਘੁਮਾਣਵਾਲ, ਇਹ ਜਿਹੜੀ ਉਹਨਾਂ ਨੇ ਆਪਦੀ ਧਮਕੀ ਦਿੱਤੀ, ਥ੍ਰੈਟ ਦਿੱਤੀ, ਇਹ ਭੁਪਿੰਦਰ ਸਿੰਘ ਸੱਜਣ ਨੇ ਤੁਰੰਤ ਇਹਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਜੋ ਕੁਝ ਕਰਨਾ ਬਣਦਾ ਸੀ ਕੀਤੀ। ਮੈਂ ਉਹਨੂੰ ਪਹਿਲੇ ਦਿਨ ਆਖਿਆ ਸੀ ਵੀ ਆਪਾਂ ਹਿੰਦੂਆਂ ਦੇ ਮੁੰਡੇ ਥੋੜੀ ਆ, ਆਪਾਂ ਲਾਲੇ ਥੋੜੀ ਆ। ਇਹ ਤਾਂ ਜੇ ਕੋਈ ਹਿੰਦੂ ਹੋਵੇ ਉਹਦੀ ਕਦਰ ਪੈਣੀ ਹੈ ਇਸ ਮੁਲਕ। ਸਿੱਖ ਜਿਹੜਾ ਹੈਗਾ, ਜੇ 500 ਸਿੱਖ ਇੱਕ ਦਿਨ ਦੇ ਵਿੱਚ ਇੱਥੇ ਕਤਲ ਹੋ ਗਏ, ਕੋਈ ਉਹਨੂੰ ਧਿਰ ਕਤਲ ਕਰ ਦੇ, ਸਾਰੇ ਭਾਰਤ ਨੇ ਇਉਂ हाँ भी एडी किड्डी गल आ। सिख तां कोई गिणती च नहीं, इन्हां दी की गल करनी है मरण पर जे एक हिंदू मर जाए तां बड़ा लीडर आए ਉਹਦੇ ਲਈ जहाज पास हो जाए तां टिकटां मिलदियां ने, MLA MP बनाया जाए ते जे सिख आपदे SD गे अद्धे ਲਈ जहाज पास करना फिर कहते हैं जी इन्हां नूं छेती फाहे टंगिया जाए। TV 84 ਉੱਤੇ प्रोग्राम खबर दी खबर देख रहे हैं सारे दर्शकों को मैं सरजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। अज अजीत अखबार ते एक खबर छपी आ जिहदी आपां खबर लै रहे हैं। खबर हैगी आ भी केंद्रीय खुफिया एजेंसियां ते सुरक्षा एजेंसियां जिहड़ियां ने मुल्क दीयां, उन्हां च फाड़ अचनचेत बड़ी तेजी नाल अचनचेत जानी कि काल दे विच कोई मीटिंग होई आ। मीटिंग दा कारण अखबार वाली खबर दे हिसाब नाल जे देखिया जावे पिछले दिनी जिहड़ा नंगल शहर है उत्थे एक विश्व हिंदू परिषद का हिंदू लीडर सीगा विकास प्रभाकर बग्गा। ਉਹਨੂੰ ਕਿਸੇ ਨੇ कतल करता सी ते ਉਹ ਤੋਂ ਬਾਅਦ ਵਿੱਚ ਇਹ ਕਹਿੰਦੇ ਆ ਵੀ ਕੇਂਦਰੀ ਖੁਫੀਆ ਏਜੰਸੀਆਂ ਨੂੰ ਬਿਪਤਾ ਪੈ ਗਈ ਆ ਵੀ ਚੱਪੇ ਚੱਪੇ ਉੱਤੇ ਮਿਲਟਰੀ ਲੱਗੀ ਹੋਈ, ਪੁਲਿਸ ਲੱਗੀ ਹੋਈ ਆ, ਕੈਮਰੇ ਵਾਲੀਆਂ ਗੱਡੀਆਂ ਵੋਟਾਂ ਕਰਕੇ ਘੁੰਮ ਰਹੀਆਂ ਨੇ। ਇਹ ਕਿਵੇਂ ਹੋ ਗਿਆ ਕਿ ਕਿਸੇ ਹਿੰਦੂ ਨੂੰ ਕੋਈ ਇਸ ਤਰ੍ਹਾਂ ਮਾਰ ਗਿਆ? ਤੇ ਇਹਦੇ ਨਾਲ ਸੰਬੰਧਿਤ ਇੱਕ ਖਬਰ ਨਹੀਂ, ਅੱਜ ਦੇ ਅਖਬਾਰਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਖਬਰਾਂ ਛਪੀਆਂ ਹੋਈਆਂ ਨੇ। ਅੱਡ-ਅੱਡ ਸਿਆਸੀ ਦਲਾਂ ਦੇ ਜਿਹੜੇ ਲੀਡਰ ਨੇ, BJP ਨਾਲ ਸੰਬੰਧਿਤ ਜਾਂ ਹਿੰਦੂ ਵੀ ਜਥੇਬੰਦੀਆਂ ਦੇ ਲੀਡਰ, ਉਹ ਬੜਾ ਲਗਾਤਾਰ ਬਿਆਨਬਾਜੀ ਇਸ ਮਸਲੇ ਤੇ ਕਰ ਰਹੇ ਨੇ ਤੇ ਕਹਿੰਦੇ ਆ ਵੀ ਸਰਕਾਰ ਬਿਲਕੁਲ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਹੋ ਚੁੱਕੀ ਆ ਤੇ ਇਹ ਮਾਮਲਾ ਬੜਾ ਤੇਜ਼ੀ ਨਾਲ ਗਰਮਾ ਗਰਮੀ ਵਾਲੇ ਪਾਸੇ ਨੂੰ ਵਧ ਰਿਹਾ। ਹੁਣ ਇੱਥੇ ਜਿਹੜਾ ਨੁਕਤਾ ਮੇਨ ਆ, ਮੁੱਖ ਆ, ਉਹ ਇਹ ਹੈ ਕਿ ਇੱਕ ਹਿੰਦੂ ਨੌਜਵਾਨ ਦਾ ਕਤਲ ਹੋ। ਕਤਲ ਤੋਂ ਬਾਅਦ ਵਿੱਚ ਜੋ ਕੁਝ ਸਰਕਾਰ ਏਜੰਸੀਆਂ BJP ਜਾਂ ਹੋਰ ਧਿਰਾਂ ਜਿਹੜੀਆਂ ਇਸ ਮੌਕੇ ਚੀਕ ਚਿਹਾੜਾ ਪਾ ਰਹੀਆਂ ਨੇ, ਜੋ ਕੁਝ ਵੀ ਉਹ ਕਰ ਰਹੀਆਂ ਨੇ, ਇਹ ਸਾਰੀਆਂ ਜਿਹੜੀਆਂ ਇਹ ਸਾਰੀਆਂ ਸੰਸਥਾਵਾਂ, ਇਹ ਸਾਰੀ ਲੀਡਰਸ਼ਿਪ, ਇਹ ਉਦੋਂ ਕਿੱਥੇ ਗਈ ਹੁੰਦੀ ਆ ਜਦੋਂ ਪੰਜਾਬ ਦੇ ਵਿੱਚ ਕਿਸੇ ਸਿੱਖ ਉੱਤੇ ਵਿਪਤਾ ਪੈਂਦੀ। ਇਹ ਬੰਦੇ ਬਿਲਕੁਲ ਉਸ ਮੌਕੇ ਬੋਲਦੇ ਜਦੋਂ ਕਿਸੇ ਸਿੱਖ ਨੂੰ ਟਾਰਗੇਟ ਕੀਤਾ ਜਾਂਦਾ। ਬੜੀਆਂ ਘਟਨਾਵਾਂ, ਬੜੀਆਂ ਵਾਰਦਾਤਾਂ ਦੀ ਲਿਸਟ ਕਰਾਈ ਜਾ ਸਕਦੀ ਹੈ ਜਦੋਂ ਇਹ ਦਲ ਵੱਟ ਕੇ ਬੈਠੇ ਰਹੇ। ਪਰ ਮੈਂ ਗੱਲ ਕਰਦਾ ਹੈ ਕਿ ਪਿਛਲੇ 1.5 ਮਹੀਨੇ ਤੋਂ ਮੇਰਾ ਕਰੀਬੀ ਸਾਥੀ ਭੁਪਿੰਦਰ ਸਿੰਘ ਸੱਜਣ, ਮੈਂ ਤਾਂ ਉਸ ਚੱਕਰ 'ਚ ਪਿਆ ਨਹੀਂ, ਪਰ ਉਹਨੇ
ਪੰਜਾਬ ਦੇ ਮੁੱਖ ਮੰਤਰੀ ਤੋਂ ADGP ਤੋਂ DGP ਤੋਂ ਹੋਰ ਜਿੰਨੇ ਵੀ ਅਹਿਮ ਵੱਡੀਆਂ ਪੋਸਟਾਂ ਛੋਟੀਆਂ ਪੋਸਟਾਂ SHO ਲੈਵਲ ਤੋਂ ਸ਼ੁਰੂ ਕਰਕੇ ਸਭ ਨੂੰ ਚਿੱਠੀਆਂ ਕੱਢੀਆਂ, ਸਭ ਨੂੰ ਫੋਨ ਕਰਨੇ ਸ਼ੁਰੂ ਕੀਤੇ, ਸਭ ਨਾਲ ਜਿਹੜੀ ਇੰਟਰੈਕਸ਼ਨ ਆ ਕੀਤੀ ਕਿ ਜੀ ਮੈਨੂੰ ਇੱਕ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ ਆ ਕਿ ਅਸੀਂ ਪ੍ਰੀਤ ਸੈਣੀ ਨਾਂ ਦਾ ਤੁਹਾਡਾ ਸਾਥੀ ਪੱਤਰਕਾਰ ਜਿਹੜਾ ਸੀ ਉਹ ਮਾਰ ਦਿੱਤਾ। ਹੁਣ ਭੁਪਿੰਦਰ ਸਿੰਘ ਤੇਰੀ ਵਾਰੀ ਆ, ਪਰ ਤੇਰੇ ਤੋਂ ਪਹਿਲਾਂ ਅਸੀਂ ਸਰਬਜੀਤ ਸਿੰਘ ਘੁਮਾਣ ਵਾਰ ਇਹ ਜਿਹੜੀ ਉਹਨਾਂ ਨੇ ਆਪਦੀ ਧਮਕੀ ਦਿੱਤੀ, ਥ੍ਰੈਟ ਦਿੱਤੀ, ਇਹ ਭੁਪਿੰਦਰ ਸਿੰਘ ਸੱਜਣ ਨੇ ਤੁਰੰਤ ਇਹਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਜੋ ਕੁਝ ਕਰਨਾ ਬਣਦਾ ਸੀ ਕੀਤਾ। ਪਰ ਜਿਵੇਂ ਕਿ ਮੈਂ ਉਹਨੂੰ ਪਹਿਲੇ ਦਿਨ ਹੀ ਆਖਿਆ ਸੀ ਕਿ ਆਪਾਂ ਹਿੰਦੂਆਂ ਦੇ ਮੁੰਡੇ ਥੋੜੀ ਆ, ਆਪਾਂ ਲਾਲੇ ਥੋੜੀ ਆ। ਇਹ ਤਾਂ ਜੇ ਕੋਈ ਹਿੰਦੂ ਹੋਵੇ ਉਹਦੀ ਕਦਰ ਪੈਣੀ ਹੈ ਇਸ ਮੁਲਕ। ਸਿੱਖ ਜਿਹੜਾ ਹੈਗਾ, ਜੇ 500 ਸਿੱਖ ਇੱਕ ਦਿਨ ਦੇ ਵਿੱਚ ਇੱਥੇ ਕਤਲ ਹੋ ਜਾਏ, ਕੋਈ ਉਹਨੂੰ ਧਿਰ ਕਤਲ ਕਰ ਦੇਵੇ, ਸਾਰੇ ਭਾਰਤ ਨੇ ਇਉਂ ਦਿਖਾਉਣਾ ਵੀ ਐਡੀ ਕਿੱਡੀ ਗੱਲ ਆ। ਸਿੱਖ ਤਾਂ ਕੋਈ ਗਿਣਤੀ ਚ ਨਹੀਂ, ਇਹਨਾਂ ਦੀ ਕੀ ਗੱਲ ਕਰਨੀ ਆ ਮਰਨ ਪਰ ਜੇ ਇੱਕ ਹਿੰਦੂ ਮਰ ਜੇ ਤਾਂ ਬੜਾ ਚੀਜ਼। ਚੇਤੇ ਕਰੋ 1983 ਦੇ ਵਿੱਚ ਏਦਾਂ ਦੀ ਇੱਕ ਘਟਨਾ ਵਾਪਰੀ। ਪਟਿਆਲੇ ਸ਼ਹਿਰ ਦੇ ਵਿੱਚ ਇੱਕ ਹਿੰਦੂ ਦੀ ਇਸੇ ਤਰੀਕੇ ਨਾਲ ਕਿਤੇ ਮੌਤ ਹੋ ਗਈ ਤੇ ਇਸ ਗੱਲ ਦੇ ਬਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ 1978 ਤੋਂ ਲੈ ਕੇ ਜਿੱਦਾਂ ਅੰਮ੍ਰਿਤਸਰ ਕਾਂਡ ਵਾਪਰਿਆ 13 ਅਪ੍ਰੈਲ 1978 ਹੁਣ ਤੱਕ ਬਾਹਲਾ ਨਹੀਂ ਤਾਂ 200-300 ਬੰਦਾ ਪੰਜਾਬ ਦੇ ਵਿੱਚ ਕਤਲ ਹੋ ਗਿਆ, ਪਰ ਕਦੇ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ। ਪਰ ਆ ਇੱਕ ਧੇਲੇ ਦਾ ਨਾਲਾ ਮਰ ਗਿਆ ਤੇ ਦਿੱਲੀ ਤੱਕ ਕੁਰਸੀਆਂ ਹਿੱਲ ਗਈਆਂ, ਗ੍ਰਹਿ ਮੰਤਰੀ ਭੱਜਿਆ ਫਿਰਦਾ, ਹੋਮ ਮਿਨਿਸਟਰ ਭੱਜਿਆ ਫਿਰਦਾ, ਮੁਲਕ ਦੀ ਪ੍ਰਧਾਨ ਮੰਤਰੀ ਕਹਿੰਦੀ ਆ ਹਾਏ ਹਾਏ ਪਾਰਲੀਮੈਂਟ 'ਚ ਡਿਬੇਟ ਕਰਾਓ, ਡਿਸਕਸ਼ਨ ਕਰਾਓ ਕਿ ਕਿਵੇਂ ਇੱਕ ਹਿੰਦੂ ਮਰਦਾ। ਉਹ ਹਿੰਦੂ ਦੀ ਜਾਨ ਬਹੁਤੀ ਕੀਮਤੀ ਆ ਤੇ ਸਿੱਖਾਂ ਦੀ ਜਾਨ ਦੀ ਕੋਈ ਕਦਰ ਨਹੀਂ, ਕੋਈ ਕੀਮਤ ਨਹੀਂ। ਇਹ ਮਸਲਾ ਅੱਜ ਦਾ ਨਹੀਂ, ਇਹ ਗੱਲ ਤਾਂ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ ਜਦੋਂ ਤੋਂ ਇਹ ਮੁਲਕ ਦਾ ਸੰਵਿਧਾਨ ਬਣਿਆ ਤੇ ਇਸ ਮੁਲਕ ਦਾ ਸਾਰਾ ਸਿਸਟਮ ਚਾਲੂ। 1950 ਤੋਂ ਲਗਾਤਾਰ ਬਾਰ-ਬਾਰ ਇਹ ਦਿਖਾਇਆ ਗਿਆ ਕਿ ਸਿੱਖ ਦੀ ਜਾਨ ਦੀ ਕੀਮਤ ਘੱਟ ਵਾ, ਹਿੰਦੂ ਦੀ ਜਾਨ ਦੀ ਕੀਮਤ ਵੱਧ। ਚਲੋ ਦੂਜੇ ਪਾਸੇ ਨੂੰ ਆ ਜੀ, ਇੰਦਰਾ ਗਾਂਧੀ ਜਿਹੜੀ ਆ ਆਪਦੇ ਕੀਤੇ ਕਰਮ ਅਨੁਸਾਰ ਉਹਨੂੰ ਮੁਲਕ ਦਾ ਸਿਸਟਮ ਅਦਾਲਤ ਜਿਹੜੀ ਆ ਸਜ਼ਾ ਸੁਣਾ ਦਿੰਦੀ ਹੈ ਤੇ ਉਹ ਜੇਲ੍ਹ ਚਲੇ। ਇੰਦਰਾ ਗਾਂਧੀ ਜਦੋਂ ਜੇਲ੍ਹ ਜਾਂਦੀ ਹੈ ਤਾਂ ਇਸ ਦੌਰ ਵਿੱਚ ਉਹਨਾਂ ਦੇ ਇੰਦਰਾ ਗਾਂਧੀ ਦੇ ਦੋ ਸਮਰਥਕ ਪਾਂਡੇ ਬ੍ਰਦਰਸ, ਪਾਂਡੇ ਭਰਾ ਯੂਪੀ ਦੇ ਸੀ, ਉਹਨਾਂ ਨੇ ਜਹਾਜ਼ ਅਗਵਾ ਕਰ ਉਹਨਾਂ ਦੋਨਾਂ ਨੂੰ ਬਾਅਦ ਵਿੱਚ ਟਿਕਟਾਂ ਦਿੱਤੀਆਂ ਗਈਆਂ, ਇੱਕ ਨੂੰ MLA ਦੀ, ਇੱਕ ਨੂੰ MP ਦੀ। ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਪੂਰੇ ਟੌਰ ਦੇ ਨਾਲ ਉਹਨਾਂ ਨੂੰ ਸਥਾਪਿਤ ਕੀਤਾ ਗਿਆ ਤੇ ਉਹਨਾਂ ਦੀ ਸ਼ਾਨ ਵਧਾਉਣ ਲਈ, ਉਹਨਾਂ ਦੀ ਟੌਰ ਵਧਾਉਣ ਲਈ ਜੋ ਕੁਝ ਵੀ ਕਰਨਾ ਹੁੰਦਾ ਉਹ ਕੀਤਾ, ਕਿਉਂਕਿ ਉਹਨਾਂ ਨੇ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਦੇ ਵਿੱਚ ਰੋਸ ਪ੍ਰਗਟਾਵਾ ਕਰਨ ਲਈ ਜਹਾਜ਼ ਉਡਾਇਆ। ਹੁਣ ਦੂਜੇ ਪਾਸੇ ਆ ਜਾਓ, ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਚੰਦੋ ਕਲਾਂ 'ਚ ਹੋਈ, ਚੰਦੋ ਕਲਾਂ ਦੇ ਵਿੱਚ 1981 ਦੇ ਵਿੱਚ ਲਾਲਾ ਜਗਤ ਰਹਿਣ ਵਾਲੇ ਕਾਂਡ ਤੋਂ ਬਾਅਦ ਪੁਲਿਸ ਨੇ ਜਾ ਕੇ ਜੋ ਬੇਪੱਕੀ ਕੋਈ ਬੇਅਦਬੀ ਸਿੱਖੀ ਅਤੇ ਸਿੱਖਾਂ ਦੀ ਕੀਤੀ, ਉਹਦੇ ਸੰਬੰਧ ਵਿੱਚ ਬੜੀ ਸਿੱਖ ਕੌਮ ਦੇ ਵਿੱਚ ਉਹਦਾ ਰੋਸ ਸੀ। ਤਾਂ ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਮਹਿਤਾ ਚੌਂਕ ਦੇ ਵਿੱਚ ਜਦੋਂ ਇੱਥੇ 1.5 ਦਰਜਨ ਤੋਂ ਵੱਧ ਸਿੱਖ ਕਤਲ ਕਰਤੇ ਤਾਂ ਦਲ ਖਾਲਸਾ ਨੇ ਹਾਈਜੈਕਿੰਗ ਕਰ ਜਹਾਜ਼ ਅਗਵਾ ਕਰਕੇ ਪਾਕਿਸਤਾਨ ਇੰਦਰਾ ਗਾਂਧੀ ਤੇ ਉਹਦਾ ਸਾਰਾ ਲਾਣਾ ਪਿੱਟਦੇ ਹੁੰਦੇ ਸੀ ਕਿ ਸਾਡੇ ਛੇਤੀ ਹਵਾਲੇ ਕਰੋ, ਅਸੀਂ ਇਹਨਾਂ ਨੂੰ ਫਾਹੇ ਕਰਨਾ। ਇਹ ਤਾਂ ਮੁਲਕ ਦੀ ਇੱਕ ਆਮ ਲੀਡਰ ਆ ਇੰਦਰਾ ਗਾਂਧੀ, ਉਹਦੇ ਲਈ ਜਹਾਜ਼ ਅਗਵਾ ਹੋ ਜੇ ਤਾਂ ਟਿਕਟਾਂ ਮਿਲਦੀਆਂ ਨੇ, MLA MP ਬਣਾਇਆ ਜਾਂਦਾ ਤੇ ਜੇ ਸਿੱਖ ਆਪਦੇ ਇਸ਼ਟ ਦੀ ਬੇਅਦਬੀ ਲਈ ਜਹਾਜ਼ ਅਗਵਾ ਕਰਦਾ ਫਿਰ ਕਹਿੰਦੇ ਆ ਜੀ ਇਹਨਾਂ ਨੂੰ ਛੇਤੀ ਫਾਹੇ ਟੰਗਿਆ ਜਾ। ਇਕੱਲਾ ਇਹ ਮਾਮਲਾ ਨਹੀਂ, ਇਸੇ ਤਰੀਕੇ ਨਾਲ ਹੋਰ ਹਾਈਜੈਕਰਾਂ ਬਾਰੇ ਵੀ ਭਾਰਤ ਸਰਕਾਰ ਦਾ ਇੱਕ ਨਕਾਤੀ ਪ੍ਰੋਗਰਾਮ, ਪਾਂਡੇ ਬ੍ਰਦਰਸ ਦੇ ਬਾਰੇ ਹੋਰ ਗੱਲ ਤੇ ਸਿੱਖਾਂ ਨੂੰ ਕਹਿੰਦੇ ਛੇਤੀ ਫਾਹੇ ਟੰਗ।
ਇਸੇ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਹਰ ਮੌਕੇ ਉੱਤੇ ਜੇਕਰ ਕੋਈ ਹਿੰਦੂ ਹੈ ਉਹਦਾ ਉਸ ਤਰੀਕੇ ਨਾਲ ਮਾਮਲਾ ਨਜਿੱਠਿਆ ਜਾਂਦਾ, ਜੇ ਕੋਈ ਸਿੱਖ ਵਾ ਤਾਂ ਉਹ, ਜੇ ਕਿਸੇ ਥਾਣੇ ਦੇ ਵਿੱਚ ਫੋਨ ਚਲੇ ਜਾਵੇ ਪੰਜਾਬ ਦੇ ਕਿਸੇ ਦੇ ਥਾਣੇ, ਕੋਈ ਅਰੋੜਾ ਕੋਈ ਹੋਰ ਇਸ ਤਰੀਕੇ ਦਾ ਹਿੰਦੂ ਨਾਂ ਵਾਲੇ ਦਾ ਫੋਨ ਚਲੇ ਜਾਵੇ, ਚਾਹੇ ਉਹ ਗੋਲ ਗੱਪੇ ਦੀ ਰੇਹੜੀ ਲਾਉਂਦਾ ਹੋ, ਤਾਂ ਜਿਹੜਾ ਥਾਣੇਦਾਰ ਆ ਸਰਦਾਰ ਜੀ ਉਹ ਉੱਛਲ ਕੇ ਖੜਾ ਹੋ ਜਾਂਦਾ ਜਿਵੇਂ SSP ਦਾ ਫੋਨ ਆ ਗਿਆ। ਹਿੰਦੂਆਂ ਦੀ ਇੰਨੀ ਟੌਰ, ਤੇ ਕਹਿੰਦੇ ਕਹੋਦੇ ਸਿੱਖ ਨੂੰ ਸਰਦਾਰ ਨੂੰ ਜਿਵੇਂ ਇਹ ਪੁਲਿਸ ਜਲੀਲ ਕਰਦੀ ਆ, ਜਿਵੇਂ ਉਹ ਨਿਸ਼ਾਨੇ ਤੇ ਲੈ ਕੇ ਉਹਨੂੰ ਪਰੇਸ਼ਾਨ ਕਰਦੀ ਆ, ਉਹ ਗੱਲ ਸਾਰਿਆਂ ਦੇ ਸਾਹਮਣੇ ਆ, ਕੋਈ ਲੁਕੀ ਛਿਪੀ ਗੱਲ ਨਹੀਂ, ਉਹ ਆਪਣੇ ਸਾਰਿਆਂ ਨਾਲ ਹੀ ਵਾਪਰਦੀ ਆ। ਐਵੇਂ ਆਪਦੇ ਆਪ ਨੂੰ ਜਿਹਨੇ ਟੌਰ ਮਾਰਨੀ ਆ, ਫੁਕਰੀ ਮਾਰਨੀ ਆ, ਉਹਦਾ ਕੋਈ ਇਲਾਜ ਨਹੀਂ, ਪਰ ਸਿੱਖਾਂ ਦੀ ਜਿੰਨੀ ਕੁ ਕਦਰ ਥਾਣਿਆਂ ਕਚਹਿਰੀਆਂ 'ਚ ਇਹ ਸਿਸਟਮ ਕਰਦਾ ਉਹ ਕਿਸੇ ਤੋਂ ਲੁਕੀ ਛਿਪੀ। ਮੈਂ ਤਾਂ ਇਸ ਗੱਲ ਦੇ ਵਿੱਚ ਹੋਰ ਵੀ ਇਸ ਤੋਂ ਅੱਗੇ ਜਾ ਕੇ ਕਹਿਣਾ ਕਿ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਂ ਜਿੰਨੀਆਂ ਵੀ ਸਿੱਖ ਸੰਸਥਾ, ਉੱਥੇ ਵੀ ਜੇ ਕਿਤੇ ਕਿਸੇ ਲਾਲਾ ਜੀ ਦਾ ਫੋਨ ਆ ਜੇ, ਬਹੁਤੀ ਵਾਰ ਕਮਰਿਆਂ ਦਾ ਮਸਲਾ ਹੁੰਦਾ ਸਾਲ ਦੇ ਵਿੱਚ, ਕਿਸੇ ਨੇ ਰਹਿਸ਼ ਰਾਤ ਕੱਟਣੀ ਹੋ, ਜੇ ਕਿਸੇ ਲਾਲਾ ਜੀ ਦਾ ਫੋਨ ਆ ਜੇ ਤਾਂ ਇਹ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਐ ਲੱਗਦਾ ਵੀ ਕਿਤੇ ਪ੍ਰਕਾਸ਼ ਸਿੰਘ ਬਾਦਲ ਫਾਏ ਨਾ ਪੱਕ ਦੇਵੇ, ਛੇਤੀ ਜਿਹੜੇ ਇਹਨੂੰ ਨਜਿੱਠੀਏ ਤੇ ਇਹਨੂੰ ਕਮਰਾ ਦੇ ਕੇ ਜਿਹੜੀ ਵੀ ਚੀਜ਼ ਹੈ ਕਹਿੰਦਾ ਛੇਤੀ। ਸਾਲ ਹੋ ਗਏ, ਜੂਨ ਦਾ ਮਹੀਨਾ ਸੀ, ਸਰਦਾਰ ਹਰਸਿਮਰਨ ਸਿੰਘ ਜਿਹੜੇ ਸਿੱਖ ਕੌਮ ਦੇ ਬੜੇ ਵਿਦਵਾਨ ਸੱਜਣ ਨੇ, ਉਹਨਾਂ ਨੇ ਆਪਦੀ ਜਿਹੜੀ ਨਵੀਂ ਕਿਤਾਬਾਂ ਉਹਨਾਂ ਨੇ ਬਹੁਤ ਲਿਖੀਆਂ ਨੇ, ਬੜੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ, ਬੜੀਆਂ ਚੰਗੀਆਂ ਕਿਤਾਬਾਂ। ਕਿਤਾਬ ਰਿਲੀਜ਼ ਕਰਨ ਦੇ ਲਈ ਉਹਨਾਂ ਦਾ ਪ੍ਰੋਗਰਾਮ ਸੀਗਾ, ਤੇ ਅਕਾਲ ਤਖਤ ਸਾਹਿਬ ਤੇ ਜਦੋਂ ਉਹਨਾਂ ਨੇ ਸੱਦਿਆ, ਮੈਨੂੰ ਪਤਾ ਨਹੀਂ ਸੀਗਾ, ਹੋਰ ਵੀ ਬਹੁਤ ਸਾਰੇ ਸੱਜਣ ਸੀ। ਉਹ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਜਿੱਥੇ ਹੇਠਾਂ ਬਣਿਆ ਹੈ ਇੱਕ, ਉੱਥੇ ਭੋਰਾ ਸਾਹਿਬ, ਉੱਥੇ ਇੱਕ ਪ੍ਰੋਗਰਾਮ ਸੀ, ਮੈਂ ਉੱਥੇ ਤੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਮੈਂ ਉੱਥੇ ਪਹੁੰਚਦਾ ਗਿਆ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੱਖ ਸੱਜਣਾਂ ਨੇ ਖੜ ਕੇ ਕਿਤਾਬ ਰਿਲੀਜ਼ ਕਰਨੀ ਹੈ, ਮੈਂ ਥੋੜਾ ਜਿਹਾ ਤਾਲਾ ਜਿਹਾ ਮਾਰ ਕੇ ਪਾਸੇ ਨੂੰ, ਉਹਨਾਂ ਨੇ ਆਖਿਆ ਵੀ ਆਓ ਜੀ ਆਓ ਫੋਟੋ ਕਰਾਉਣੇ, ਮੈਂ ਕਿਹਾ ਕੋਈ ਗੱਲ ਨਹੀਂ ਕਰਨੀ। ਬਾਅਦ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਾਲ ਮੇਰੀ ਸਹਿਜ ਸੁਭਾ ਗੱਲ ਜਿਹੜੀ, ਕਹਿੰਦਾ ਵੀ ਤੁਸੀਂ ਗਿਆਨੀ ਜੀ ਹਰਪ੍ਰੀਤ ਸਿੰਘ ਕਹਿਣ ਲੱਗੇ ਵੀ ਅਸੀਂ ਇੰਨੇ ਹੀ ਮਾੜੇ ਹੋ ਗਏ, ਜਾਂ ਇਸ ਤਰ੍ਹਾਂ ਜਿਵੇਂ ਆਪਾਂ ਕਰਕੇ ਲਹਿਜੇ 'ਚ ਗੱਲ ਕਰੀ ਦੀ ਆ, ਠੀਕ ਆ। ਮੈਂ ਉਹਨਾਂ ਨੂੰ ਇਹ ਉਦੋਂ ਗੱਲ ਕੀਤੀ ਬਈ ਜਿਹੜੇ ਬੰਦੇ ਸਾਨੂੰ ਪਿਆਰ ਕਰਦੇ, ਜਿਨ੍ਹਾਂ ਦੇ ਨਜ਼ਰ ਵਿੱਚ ਹੈਗਾ ਕਿ ਇਹ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿੰਦੇ, ਉਹਨਾਂ ਨੂੰ ਬਹੁਤ ਮਾੜਾ ਲੱਗੂਗਾ ਜੇਕਰ ਮੇਰੀ ਫੋਟੋ ਤੁਹਾਡੇ ਨਾਲ ਆਵੇ, ਕਿਉਂਕਿ ਸਿੱਖ ਕੌਮ ਦੀ ਸਭ ਤੋਂ ਸਰਮੌਰ ਜਿਹੜੀ ਚੀਜ਼ ਹੈ, ਉੱਥੇ ਬੈਠ ਕੇ ਤੁਸੀਂ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਕਾਰਜ ਨਹੀਂ ਕਰ ਪਾ ਰਹੇ, ਉਹਦੇ ਵਿੱਚ ਤੁਸੀਂ ਕਿੰਨੇ ਦੋਸ਼ੀ ਹੋ ਜਾਂ ਕੀ ਤੁਹਾਡੀਆਂ ਮਜਬੂਰੀਆਂ ਨੇ, ਉਹ ਵਹਿਰੂ ਜਾਣੇ। ਪਰ ਮੈਨੂੰ ਲੋਕਾਂ ਤੋਂ ਇਹਦੇ ਵਿੱਚ ਮੇਰੀ ਸੰਗਤ ਤੋਂ ਥੋੜਾ ਜਿਹਾ ਮਹਿਸੂਸ ਮੈਨੂੰ ਹੁੰਦਾ ਕਿ ਉਹ ਕਹਿਣਗੇ ਵੀ ਤੁਸੀਂ ਕਿਹੜੇ ਪਾਸੇ ਤੁਰੇ ਪਏ। ਮੈਂ ਤਾਂ ਸਰਦਾਰ ਹਰਸਿਮਰਨ ਸਿੰਘ ਦੇ ਸੱਦੇ ਤੇ ਆ ਗਿਆ, ਚਲੋ ਵਿਦਵਾਨ ਸੱਜਣਾ, ਕਿਤਾਬ ਉਹਨਾਂ ਦੀ ਚੰਗੀ ਆ, ਮੈਂ ਉਹਨਾਂ ਦਾ ਕਾਇਲ ਹਾਂ, ਤੇ ਦਲ ਖਾਲਸਾ ਜਥੇਬੰਦੀ ਦੇ ਮੋਢੀ ਪੰਚ ਰਹੇ ਨੇ, ਕੁਰਬਾਨੀ ਕੀਤੀ ਆ ਪੰਥ ਲਈ। ਉਹ ਤੁਹਾਡਾ ਇਹ ਗੱਲ ਦਾ ਜਵਾਬ ਇਹੀ ਆ ਕਿ ਮੈਂ ਵਾਕਿਆ ਹੀ ਤੁਹਾਡੇ ਨਾਲ ਫੋਟੋ ਕਰਾਉਣੀ ਚਾਹੁੰਦਾ। ਉਲਟੀ ਗੱਲ ਇਹ ਵੀ ਆ ਵੀ ਮੇਰੇ ਨਾਲ ਫੋਟੋ ਦੇਖ ਕੇ ਤੁਹਾਡੇ ਵੀ ਬਹੁਤ ਸਾਰੇ ਸੱਜਣਾਂ ਨੇ ਚੀਕਾਂ ਮਾਰਨੀਆਂ ਨੇ ਕਿ ਇਹ ਤਾਂ ਜੀ ਆਏ ਦਿਨ ਆਪਣੇ ਖਿਲਾਫ ਹੁੰਦਾ, ਇਹਦੇ ਨਾਲ ਫੋਟੋ ਕਿਉਂ ਕਰਾਈ। ਤੇ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸੱਜਣ ਉੱਥੇ ਜਿੰਨੇ ਬੈਠੇ ਸੀ, ਉਹਨਾਂ ਨੇ ਗੱਲ ਛੇੜ ਲਈ, ਕਹਿੰਦੇ ਅਸੀਂ ਇੰਨੇ ਮਾੜੇ ਹੋ ਗਏ। ਮੈਂ ਕਿਹਾ ਜੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ, ਗੁਰਦੁਆਰਾ ਸੁਧਾਰ ਰਹਿਣ ਦੇ ਵਿੱਚੋਂ ਨਿਕਲੀਆਂ ਹੋਈਆਂ ਤਿੰਨੇ ਸੰਸਥਾਵਾਂ ਦਾ ਜਿੰਨਾ ਮਾੜਾ ਹਾਲ ਹੈ ਇਸ ਮੌਕੇ ਆਪਾਂ ਸਾਰੇ ਕਰੀ ਫਿਰਦੇ। ਇਹ ਤਾਂ ਗੱਲਾਂ ਛੋਟੀਆਂ ਨੇ ਵੀ ਕੌਣ ਮਾੜਾ ਤੇ ਕੌਣ, ਇਹ ਪੂਰੇ ਦਾ ਪੂਰਾ ਆਪਾਂ ਬੇੜਾ ਗਰਕ ਹੋ ਰਿਹਾ, ਔਰ ਇਹ ਇਤਿਹਾਸ ਤੇ ਲਿਖਿਆ ਜਾਣਾ ਕਿ ਉਦੋਂ ਸੀਟਾਂ ਤੇ ਕੌਣ ਬੈਠੀ। ਚੱਲ ਪਈ ਗੱਲ, ਚੱਲ ਪਈ। ਟੋਟਲ ਵੀ ਮੈਂ ਇਹੀ ਗੱਲ ਕਹੀ ਵੀ ਸਿੱਖਾਂ ਦੇ ਘਰਾਂ ਦੇ ਵਿੱਚ ਜਾਂ ਹੋਰ ਜਦੋਂ ਵੀ ਕਿਤੇ ਲੋੜ ਪੈ ਜੇ, ਕੋਈ ਸਿੱਖ ਛੇਤੀ ਕੀਤੇ ਸ਼੍ਰੋਮਣੀ ਕਮੇਟੀ ਤੋਂ, ਅਕਾਲ ਤਖਤ ਸਾਹਿਬ ਤੋਂ, ਅਕਾਲੀ ਦਲ ਤੋਂ ਕਿਸੇ ਮੌਕੇ ਉੱਤੇ ਜੇ ਮਦਦ ਭਾਲਦਾ ਹੋਵੇ, ਕੀ ਹੋ ਸਕਦਾ ਕਿ ਉਹਦੀ ਬਾਤ ਸੁਣੀ ਜਾਵੇ, ਉਹਦੀ ਗੱਲ ਸੁਣੀ ਜਾਵੇ, ਉਹਦੀ ਬਾਤ ਪੜ੍ਹੀ ਜਾਵੇ।
थोड़ा जिहा इस करके सदना ने जदों क्लैरिफिकेशन कुछ दस कीती ते मैं फिर यही गल जिहड़ी इत्थे आपां कह रहे हां ये आखी कि साडे भारती निजाम ने तां साडे नाल जो करना सो करना है। साडा सिख निजाम आ जिहड़ा ਇਹਦਾ भी हाल कोई बहुता चंगा नहीं। जे किसी लाला जी का फोन आ जाए अकाल तख्त ਸਾਹਿਬ ਤੇ ਜੇ ਕਿਸੇ ਲਾਲੇ ਦਾ ਹਿੰਦੂ ਦਾ ਫੋਨ ਆ ਜੇ ਫਿਰ ਕਹਾਣੀ ਹੋਰ ਆ। ਜੇ ਕਿਸੇ ਚੰਗੇ ਤੋਂ ਚੰਗੇ ਵੱਡੇ ਤੋਂ ਵੱਡੇ ਕਾਰਜ ਨੂੰ ਮੁੱਖ ਰੱਖ ਕੇ ਕੋਈ ਸਿੱਖ ਤੁਹਾਨੂੰ ਫੋਨ ਕਰ ਬੈਠੇ ਤਾਂ ਜਿਹੜੀ ਉਹਦੇ ਨਾਲ ਡੀਲਿੰਗ ਆ ਤੁਹਾਡੀ ਜਿਹੜੇ ਇੱਥੇ ਬੈਠਦੇ ਆ ਬੰਦੇ ਉਹ ਸਾਨੂੰ ਪਤਾ ਹੀ ਹੈ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉੱਥੇ ਸੀਟਾਂ ਉੱਤੇ ਜਿਹੜੇ ਬੰਦੇ ਬੈਠੇ ਆ ਜੇ ਕੋਈ ਗੁਰਸਿੱਖ ਪਿਆਰਾ ਕਿਸੇ ਕੰਮ ਲਈ ਉਹਨਾਂ ਨੂੰ ਫੋਨ ਕਰ ਬੈਠੇ ਉਹਨਾਂ ਦੀ ਬੋਲੀ ਐ ਹੁੰਦੀ ਆ ਜਿਵੇਂ ਕਿਸੇ ਬਹੁਤ ਵੱਡੀ ਪੋਸਟ ਤੇ ਕਿਸੇ ਡੀਜੀਪੀ ਨੂੰ ਕੋਈ ਹੋਮਗਾਰਡ ਜਾਂ ਗੱਲ ਕਰਦਾ ਹੋਵੇ ਉਹ ਮੇਰੇ ਨਾਲ ਗੱਲ ਤੇ ਕਰਦਾ ਕੀ ਆ ਜਿਹੜੀਆਂ ਉਹ ਪੋਸਟਾਂ ਨੇ ਨਾ ਸਕੱਤਰ ਵਗੈਰਾ ਉਹਨਾਂ ਦੀ ਬੋਲ ਬਾਰੇ। ਐਵੇਂ ਹੀ ਜਿਹੜੇ ਅਕਾਲੀ ਲੀਡਰ ਆ ਉਹਨਾਂ ਦਾ ਹਾਲ ਤੁਸੀਂ ਤਾਂ ਜਿਹੜੇ ਇੱਥੇ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਸੇਵਾਦਾਰ ਭਰਤੀ ਕੀਤੇ ਹੋਏ ਨੇ ਉਹ ਵੀ ਕਿਸੇ ਨਾ ਕਿਸੇ ਸਿਆਸੀ ਲੀਡਰ ਦੇ ਕਹਿਣ ਸੁਣਨ ਵਾਲੇ ਆ। ਮਤਲਬ ਜਦੋਂ ਕਿਸੇ ਦਾ ਬੱਚਾ ਜਿਹੜਾ ਹੈ ਉਹ ਪੜ੍ਹਾਈ 'ਚ ਠੀਕ ਨਾ ਰਵੇ ਲੜਾਈਆਂ ਭਾਈਆਂ ਵਾਲੇ ਪਾਸੇ ਨੂੰ ਤੁਰ ਪਵੇ ਕੇਸ ਕੂਸ ਪੈ ਜਾਣ ਫਿਰ ਉਹ ਆਪਦੇ ਲੋਕਲ ਅਕਾਲੀ ਲੀਡਰ ਨੂੰ ਉਹਦਾ ਪਿਓ ਜਾਂ ਚਾਚਾ ਤਾਇਆ ਜਾ ਕੇ ਮਿਲਦਾ ਵੀ ਸਾਡੇ ਤਾਂ ਜੀ ਨਿੱਤ ਪਿੰਪਾ ਪਾਈ ਹੋਈ ਆ ਤੁਸੀਂ ਇਹਨੂੰ ਰੱਖ ਲਓ। ਉਹ ਫਿਰ ਆਪਦੀ ਰਸੋਈ 'ਚ ਉਹਨੂੰ ਭਾਂਡੇ ਮਾਂਜਣ ਤੇ ਜਾਂ ਇਹੋ ਜਿਹੇ ਕੰਮਾਂ ਕੁੰਮਾਂ ਤੇ ਰੱਖ ਲੈਂਦਾ। 2-4-6 ਮਹੀਨਿਆਂ ਬਾਅਦ ਫਿਰ ਉਹ ਉਹਨੂੰ ਜਿੱਥੇ ਕਿਤੇ ਸ਼੍ਰੋਮਣੀ ਕਮੇਟੀ 'ਚ ਨੌਕਰੀ ਨਿਕਲਦੀ ਆ ਉੱਥੇ ਉਹਨੂੰ ਭਰਤੀ ਕਰਵਾ ਦਿੰਦਾ। ਤੇ ਇਹੋ ਜਿਹੇ ਬੰਦਿਆਂ ਦੀ ਕੋਈ ਸਕੂਲਿੰਗ ਨਹੀਂ ਕੋਈ ਟ੍ਰੇਨਿੰਗ ਨਹੀਂ ਤੇ ਉੱਥੇ ਆਈਆਂ ਸੰਗਤਾਂ ਨਾਲ ਬਦਸਲੂਕੀ ਵੀ ਕਰ ਲੈਂਦੇ ਆ ਤੇ ਮਾੜਾ ਚੰਗਾ ਵੀ ਬੋਲ ਲੈਂਦੇ ਆ। ਉਹ ਇੱਥੇ ਤਾਂ ਜਿਹੜੇ ਸੇਵਾਦਾਰ ਨੇ ਉਹ ਨਹੀਂ ਕਿਸੇ ਦੀ ਗੱਲ ਸੁਣ ਕੇ ਰਾਜੀ ਸਿੱਖਾਂ ਦੀ ਤੇ ਹੋਰ ਸਾਡੀ ਕਿੱਥੇ ਸੁਣਵਾਈ ਹੋਣੀ। ਕੁੱਲ ਮਿਲਾ ਕੇ ਉਸ ਦਿਨ ਇਹ 2 ਜੂਨ ਦੀ ਗੱਲ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ 2 ਸਾਲ ਹੋ ਗਏ। ਇਹ ਉਸ ਦਿਨ ਮੈਂ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਉਦਾਹਰਨਾਂ ਦੇ ਕੇ ਸਬੂਤ ਦੇ ਕੇ ਸੱਚੀਆਂ ਸੁਣਾਈਆਂ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਜਥੇਦਾਰ ਹੋ ਕਰ ਸਕਦੇ ਪਰ ਇਹ ਗੱਲ ਦੁੱਖ ਨਾਲ ਸਾਨੂੰ ਕਹਿਣੀ ਪੈ ਰਹੀ ਹੈ ਵੀ ਕੋਈ ਸਿੱਖ ਤੁਹਾਨੂੰ ਕਿਸੇ ਕਿਸਮ ਦੀ ਮਤਲਬ ਮਦਦ ਜਾਂ ਬਾਹ ਤੁਸੀਂ ਫੜ ਲਓਗੇ ਇਹੋ ਜਿਹੀ ਆਸ ਨਹੀਂ ਰੱਖ। ਜਦੋਂ ਕਿ ਅਕਾਲ ਤਖਤ ਸਾਹਿਬ ਦਾ ਇਤਿਹਾਸ ਇਹ ਦੱਸਦਾ ਵੀ ਇੱਥੇ ਤਾਂ ਗੈਰ ਸਿੱਖ ਸਾਡਾ ਇਤਿਹਾਸ ਹੈ ਕਿ ਜਦੋਂ ਜਿਹੜੀਆਂ ਹਿੰਦਵਾਨੀਆਂ ਚੱਕੀ ਲਈ ਜਾਂਦੇ ਸੀ ਉਦੋਂ ਅਕਾਲ ਤਖਤ ਤੇ ਉਹਨਾਂ ਦੇ ਆ ਕੇ ਵਾਰਸ ਪਿੱਟੇ ਸਿੱਖਾਂ ਕੋਲੇ। ਆ ਜਿਹੜੀ ਕਸੂਰ ਦੀ ਬਾਹਮਣੀ ਛਡਵਾਈ ਕਸੂਰ ਵਾਲਿਆਂ ਤੋਂ ਜਿਹੜੇ ਉੱਥੇ ਦੇ ਪਠਾਨ ਚੱਕ ਕੇ ਲੈ ਗਏ ਸੀ ਉਹ ਵੀ ਇੱਥੇ ਅਕਾਲ ਤਖਤ ਤੇ ਆਏ ਸੀ। ਉਹ ਅਕਾਲ ਤਖਤ ਸਾਹਿਬ ਤੋਂ ਤਾਂ ਸਾਰਿਆਂ ਨੂੰ ਬਾਹ ਫੜੀ ਜਾਂਦੀ ਰਹੀ ਹੈ ਪਰ ਸਾਡੇ ਲਈ ਮਾਮਲਾ ਕੁਝ ਹੋਰ ਬਣਿਆ ਹੋਇਆ। ਭਾਰਤ ਸਰਕਾਰ ਵੀ ਸਾਨੂੰ ਇਹ ਦੱਸ ਰਹੀ ਆ ਕਿ ਤੁਸੀਂ ਸੈਕੋ ਦੇ ਤੁਹਾਡੇ ਨਾਲ ਅਸੀਂ ਜਿਹੜਾ ਹੈਗਾ ਵਿਹਾਰ ਦੂਜੇ ਦਰਜੇ ਦੂਜੇ ਤੀਜੇ ਚੌਥੇ ਦਰਜੇ ਵਾਲਾ ਕਰਦੇ ਤੇ ਉਹੀ ਕੁਝ ਸਾਨੂੰ ਸਾਡੀਆਂ ਸਿੱਖ ਸੰਸਥਾਵਾਂ 'ਚ ਹੋ ਰਿਹਾ। ਮੇਰਾ ਬਾਹ ਸਿੱਖ ਸੰਘਰਸ਼ ਨਾਲ ਸਿੱਧੇ ਤੌਰ ਤੇ ਨਹੀਂ ਪਿਆ ਤੇ ਹੁਣ ਪਿਛਲੇ 25-30 ਸਾਲ ਤੋਂ ਜਿਹੜਾ ਟਰੈਕ ਫੜਿਆ ਉਹਦੇ ਵਿੱਚ ਇੱਥੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋਣ ਕਰਕੇ ਬਹੁਤ ਸਾਰੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੇ ਪਰਿਵਾਰ ਜਾਂ ਹੋਰ ਕਈ ਕਾਰਨਾਂ ਕਰਕੇ ਲੋੜਵੰਦ ਪਰਿਵਾਰ ਸਾਨੂੰ ਕਹਿ ਸੁਣ ਲੈਂਦੇ ਆ ਕਿ ਇਹ ਸਾਡਾ ਖਿਆਲ। ਮੈਂ ਇਹ ਗੱਲ ਅੱਜ ਮਤਲਬ ਬੜੇ ਇਹ ਗੱਲ ਉਦੋਂ ਵੀ ਆਖੀ ਮੈਂ ਸਦਾ ਹੀ ਕਹਿੰਦਾ ਕਿ ਕਿਸੇ ਨੂੰ ਇੱਥੇ ਜੇ ਕਹੀਏ ਵੀ ਸ਼੍ਰੋਮਣੀ ਕਮੇਟੀ 'ਚ ਆਪਾਂ ਕਿਸੇ ਨੂੰ ਕੰਮ ਦਵਾ ਦਿਆਂਗੇ ਨੌਕਰੀ ਕਰਵਾ ਲਾਂਗੇ ਬਾਦਲ ਦੀ ਕੋਈ ਜੀ ਕਿਸੇ ਪੰਥ ਪ੍ਰਸਤ ਬੰਦੇ ਜਿੱਥੇ ਕੋਈ ਉਹ ਸੁਣਵਾਈ। ਇਹੋ ਜਿਹਾ ਪਰਿਵਾਰ ਸੀ ਇੱਕ ਜਿਹਦੇ ਟੱਬਰ ਦੀ ਭਾਰਤ ਸਰਕਾਰ ਨੇ ਪੰਥਕ ਹੋਣ ਕਰਕੇ ਘਰ ਦੀ ਕੁਰਕੀ ਕੀਤੀ। ਕੁਰਕੀ ਆਰਡਰ ਆਇਆ ਅਦਾਲਤ ਕੁਰਕੀ ਕੀਤੀ ਘਰ ਦੀ ਇੱਕ ਕੌਲੀ ਤੱਕ ਨਹੀਂ ਛੱਡੀ ਉਸ ਘਰ। ਉਸ ਘਰ ਦੀ ਬੱਚੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੱਲੇ ਵਾਲੇ ਕਾਲਜ ਵਿੱਚ ਨੌਕਰੀ ਜਿਹੜੀ ਸੀਗੀ ਉਹ ਦੇਣ ਤੋਂ ਜਿਸ ਤਰੀਕੇ ਨਾਲ ਬੇਸ਼ਰਮੀ ਤੇ ਬੇਹਯਾਈ ਨਾਲ ਉਹਦਾ ਕੀਤਾ ਉਹ ਇੱਕ ਆਪਣੇ ਆਪ ਦੀ ਦਾਸਤਾਨ ਔਰ ਇੱਕ ਨਹੀਂ ਇਹੋ ਜਿਹੀਆਂ ਬੜੀਆਂ ਕਹਾਣੀਆਂ ਨੇ ਸਾਡੇ। ਇੱਥੋਂ ਤੱਕ ਕਿ ਜਿਹੜਾ ਗੜ੍ਹਦੀ ਵਾਲੇ ਕਾਲਜ ਵਾ ਉੱਥੇ ਇੱਕ ਸਿੱਖ ਬੱਚੇ ਲਈ ਸਿਫਾਰਸ਼ਾਂ ਕਰਨ ਦੀ ਬਜਾਏ RSS ਨਾਲ ਸੰਬੰਧਿਤ ਇੱਕ ਬੰਦੇ ਦੀਆਂ ਸਿਫਾਰਸ਼ਾਂ ਹੋਈਆਂ ਤੇ ਸਿੱਖ ਵਿਚਾਰੇ ਭਜਾਏ ਗਏ ਉੱਥੋਂ। ਤੇ ਜੇ ਸਿੱਖਾਂ ਦੇ ਲਈ ਕਿਤੇ ਕੰਮ ਨਹੀਂ ਰੱਖਣਾ ਸਿੱਖਾਂ ਨੂੰ ਕਿਤੇ ਸਾਡੇ ਸਿਸਟਮ ਦੇ ਵਿੱਚ ਜੋਬ ਨਹੀਂ ਮਿਲਣੀ ਤਾਂ ਸਿੱਖ ਵਿਦੇਸ਼ਾਂ ਨੂੰ ਜਾਣ ਜਾਂ ਇੱਥੇ ਖੁਦਕੁਸ਼ੀਆਂ ਕਰਨ ਜਾਂ ਨਸ਼ਿਆਂ ਦੇ ਵਿੱਚ ਗਰਕਣ ਇਹੀ ਸਾਰਾ ਕੁਝ ਵਾਪਰਨਾ ਉਹੀ ਸਾਡੇ ਨਾਲ ਸਾਡੇ ਕੌਮ ਦੇ ਬੱਚੇ ਪਾ। ਚਲੋ ਆਪਾਂ ਆਪਦੇ ਦੁੱਖ ਤਾਂ ਆਪਦੀ ਕੌਮ ਦੇ ਮਸਲੇ ਤਾਂ ਵਿਅਕਤੀ ਕਰਦੇ ਰਹਿੰਦੇ ਆ। ਅੱਜ ਜਿਹੜਾ ਆਪਾਂ ਮਸਲਾ ਫੜਿਆ ਕਿ ਜਦੋਂ
ਦਾ ਜਿਹੜਾ ਵਿਕਾਸ ਪ੍ਰਭਾਕਰ ਬੱਗਾ ਇਹਦਾ ਜਦੋਂ ਕਤਲ ਹੋ ਗਿਆ ਤੇ ਤੁਰੰਤ ਮੁਲਕ ਦੀਆਂ ਖੁਫੀਆ ਏਜੰਸੀਆਂ ਨੂੰ ਗ੍ਰਿਫਤਾਰ ਪਏ। ਮੈਨੂੰ ਚੇਤੇ ਆਉਂਦੇ ਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਹੋਰ ਉਹ ਉਦਾਹਰਨਾਂ ਦੇ ਕੇ ਸਾਬਤ ਕਰਦੇ ਹੁੰਦੇ ਕਿ ਕਿਵੇਂ ਇਸ ਮੁਲਕ ਦੇ ਵਿੱਚ ਹਿੰਦੂਆਂ ਦੇ ਕਾਨੂੰਨ ਹੋਰ ਆ ਤੇ ਸਾਡੀ ਕੌਮ ਦੇ ਉਹ ਉਹਨਾਂ ਦੀਆਂ ਤਕਰੀਰਾਂ ਜਿਹੜੀਆਂ ਨੇ ਉਹ ਜਗਾਉਂਦੀਆਂ ਸੀ, ਉਹ ਸਾਫ਼ ਦੱਸਦੀਆਂ ਸੀ ਕਿ ਕਿਵੇਂ ਸਾਡੇ ਨਾਲ ਜਿਹੜਾ ਦੂਜੇ ਦਰਜੇ ਦਾ ਵਿਹਾਰ ਜਿਹੜਾ ਹੈ ਉਹ ਕੀਤਾ ਜਾਂਦਾ। ਹੁਣ ਜੇਕਰ ਤਾਂ ਭੁਪਿੰਦਰ ਸਿੰਘ ਸੱਜਣ ਨੂੰ ਮਾਰਨ ਦੀ ਧਮਕੀ ਆਉਂਦੀ ਆ ਤਾਂ ਇਹ ਮੁਲਕ, ਇਹ ਸਿਸਟਮ, ਆਹ ਪੁਲਿਸ, ਆਹ ਏਜੰਸੀਆਂ ਅਡੀਕ ਰਹੀਆਂ, ਉਲਟਾ ਉਹਦਾ ਮਖੌਲਣ ਹੋਈ। ਜਦੋਂ ਇੱਥੇ ਇਸ ਚੱਕਰ ਦੇ ਵਿੱਚ ਭੁਪਿੰਦਰ ਸਿੰਘ ਸੱਜਣ ਨਾਲ ਮੇਰੀ ਚਰਚਾ ਹੋਈ, ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਨਾਲ, ਜਥੇਬੰਦੀਆਂ ਦੀ ਲੀਡਰਸ਼ਿਪ ਨਾਲ, ਸਾਡੇ ਵਕੀਲ ਸਾਹਿਬਾਨ ਜਿਹੜੇ ਨੇ, ਜਿਹੜੇ ਪੰਥਕ ਕੇਸ ਲੜਦੇ ਆ, ਉਹਨਾਂ ਨਾਲ, ਬੜਿਆ ਭੈਣ ਭਰਾਵਾਂ ਨਾਲ ਗੱਲਬਾਤ ਪਿਛਲੇ ਦਿਨਾਂ 'ਚ ਮੇਰੇ ਧਮਕੀ ਵਾਲੇ ਮਸਲੇ ਤੇ ਹੋਈ ਤੇ ਕਿਹਾ, ਕਈਆਂ ਨੇ ਆਪਦੇ ਹਿਸਾਬ ਨਾਲ ਸਹੀ ਰਾਏ ਦਿੱਤੀ ਕਿ ਤੁਹਾਨੂੰ ਵੀ ਜਿਹੜੀ ਇੱਕ ਲਿਖਤੀ ਤੌਰ ਤੇ ਚਿੱਠੀ ਜ਼ਰੂਰ ਇਹਨਾਂ ਨੂੰ ਦੇਣੀ ਚਾਹੀਦੀ ਹੈ ਸਿਸਟਮ। ਤੇ ਮੈਂ ਆਖਿਆ ਵੀ ਉਹਨਾਂ ਨੇ ਰਾਤੀ ਉਹ ਕਿਹਦਾ ਕਰਨੀ, ਉਲਟਾ ਨੂੰ ਚਾਹ ਚੜ ਜਾਣਾ ਵੀ ਸ਼ੁਕਰ ਆ ਇਹ ਸਾਡੇ ਕੋਲ ਚ ਹੁਣ ਵੱਡੇ ਖਾਲਸਤਾਨ ਮੰਗਦੇ ਫਿਰਦੇ ਸੀ, ਆ ਮਿੰਟਾਂ ਤਾਲੇ ਕਰਦੇ ਫਿਰਦੇ ਆ ਬਈ ਸਾਡੀ ਜਾਨ ਬਚਾ ਦਿਓ ਜੀ, ਸਾਨੂੰ ਜਾਨ ਤੱਕ। ਇਹ ਤਾਂ ਉਹ ਸਿਸਟਮ ਹੈ। ਜਦੋਂ ਮੇਰੇ ਪਰਿਵਾਰ ਦੇ ਬਾਰੇ ਬਹੁਤ ਨੀਚ ਦਰਜੇ ਦਾ ਇੱਕ ਅਟੈਕ ਜਿਹੜਾ ਸੀ 2014 ਚ ਕੀਤਾ ਗਿਆ, ਉਹ ਬਾਅਦ ਚ ਬੰਦੇ ਫੜੇ ਵੀ ਕਿ ਸਾਰਾ ਕੁਛ ਹੋਇਆ, ਪਰ ਉਹਨਾਂ ਦਾ ਪੂਰਾ ਪੱਖ ਲਿਆ ਗਿਆ ਔਰ ਉਹਨਾਂ ਨੂੰ ਪੂਰਾ ਸ਼ੈਲਟਰ ਦਿੱਤੀ ਗਈ ਕਿ ਹੋਰ ਵੱਧ ਤੰਗ ਕਰੋ, ਇਹ ਸਾਡੇ ਤੋਂ ਲੋੜ ਨਹੀਂ ਹੁੰਦੇ ਜਿਹੜੇ ਖਾਲਸਾ ਦਾ ਝੰਡਾ ਚੱਕੀ ਕਰਦੇ, ਇਹਨਾਂ ਨੂੰ ਜਲੀਲ ਕਰੋ, ਇਹਦੀ ਕਰਤਾਰ ਖੁਸ਼ੀ ਕਰੋ। ਔਰ ਪੂਰੇ ਦੇ ਪੂਰੇ ਸਿਸਟਮ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ। ਔਰ ਉਸ ਤਰ੍ਹਾਂ ਦੇ ਬੰਦੇ ਜਿੰਨੇ ਵੀ ਇਸ ਵੇਲੇ ਸਿੱਖ ਕੌਮ ਦੇ ਵਿੱਚ ਕੌਮ ਦੇ ਲਈ ਲੜਨ ਮਰਨ ਵਾਲਿਆਂ ਨੂੰ, ਕੌਮ ਦੀ ਗੱਲ ਕਰਨ ਵਾਲਿਆਂ ਨੂੰ ਟਾਰਗੇਟ ਕਰਦੇ ਆ। ਟਾਰਗੇਟ ਕਿਲਿੰਗ ਦੇ ਦੋ ਤਰੀਕੇ, ਇੱਕ ਤਾਂ ਸਿੱਧੀ ਅਸਾਸੀਨੇਸ਼ਨ, ਅੱਗੇ ਬੰਦੇ ਨੂੰ ਗੋਲੀ ਮਾਰੋ ਤੇ ਮਾਰ ਦਿਓ। ਇਹੋ ਜਿਹੀਆਂ ਧਮਕੀਆਂ, ਇਹੋ ਜਿਹੀਆਂ ਗੱਲਾਂ ਬਾਤਾਂ ਸਾਡੇ ਬਾਰੇ ਵੀ ਚੱਲਦੀਆਂ ਰਹਿੰਦੀਆਂ ਰਹੀਆਂ। ਅਕਸਰ ਹੀ ਇੱਥੇ ਜਿਹੜੇ ਸਾਡੇ ਭੈਣ ਭਰਾ ਨੇ ਇਹ ਗੱਲਾਂ ਕਰਦੇ ਆ ਕਿ ਤੁਹਾਨੂੰ ਕਿਸੇ ਨਾ ਕਿਸੇ ਅਸੀਂ ਦਾ ਖੁਸ਼ ਹੋਈ ਦਾ ਸੱਚੇ ਪਾਤਸ਼ਾਹ ਸਾਨੂੰ ਇੰਡੀਅਨ ਸਟੇਟ ਦੀ ਬੋਡੀ ਨਾਲ ਜੇ ਬਾਕੀ ਤਾਂ ਹੋਰ ਕੀ ਚਾਹੀਦਾ। ਤੇ ਇਹ ਤਾਂ ਉਦੋਂ 1978 ਤੋਂ ਜਿੰਨੀਆਂ ਸਾਡੀਆਂ ਸ਼ਹਾਦਤਾਂ ਹੋਈਆਂ ਨੇ ਉਸ ਕਤਾਰ ਦੇ ਵਿੱਚ ਸ਼ਾਮਲ ਹੋਣ ਦਾ ਕਿਸੇ ਨੂੰ ਮੌਕਾ ਮਿਲ ਜੇ। ਹੋਰ ਇੱਥੇ ਕੀ ਹੈ ਕਿ ਬਾਤਾਂ ਸਾਰਿਆਂ ਨੇ ਰਹਿਣ ਜਾਣਾ ਹੀ ਆ, ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਐਕਸੀਡੈਂਟ ਹੋਇਆ ਹੋਵੇ, ਲੱਤਾਂ ਪੈਰ ਜੇ ਖੇੜੇ ਹੋਣ ਤੇ ਪਿੰਡ ਦੇ ਉੱਤੇ ਜਹਾਜ਼ ਬਣਾ ਕੇ ਪੱਟੀਆਂ ਚ ਲਪੇਟ ਕੇ ਬੰਦਾ ਟੱਗਿਆ ਹੋਵੇ, ਉਹ ਪੈੜਾ ਲੱਗਦਾ। ਉਹਦਾ ਤਾਂ ਜਿਹੜੀ ਮੌਤ ਆ ਉਹ ਤਾਂ ਇੱਕ ਨਾ ਇੱਕ ਦਿਨ ਹੋਣੀ ਆ। ਸਾਡੇ ਤਾਂ ਧਰਮ ਦਾ ਫਲਸਫਾ ਹੀ ਇਹ ਆ, ਪਹਿਲਾ ਮਰਨ ਕਬੂਲ। ਸੋ ਸਿੱਖ ਉਹ ਆ ਜਿਹੜਾ ਆਪਦੇ ਧਰਮ ਦੇ ਫਲਸਫੇ ਤੇ ਕਰਕੇ ਸੱਚੀ ਗੱਲ ਕਰਦਾ ਹੋਇਆ ਆਖਰੀ ਸਾਹ ਤੱਕ, ਜਦੋਂ ਬੰਦਾ ਮਰੇ ਉਹਦੇ ਭੋਗ ਤੇ, ਉਹਦੇ ਅੰਤਮ ਅਰਦਾਸ ਮੌਕੇ ਜਿੰਨੇ ਹਾਜ਼ਰ ਹੋਣ, ਉਹ ਸਾਰੇ ਇਸ ਗੱਲ ਨੂੰ ਕਹਿਣਗੇ ਸਾਰੀ ਉਮਰ ਪੰਥ ਦੇ ਲੇਖੇ ਲਾ, ਸਾਰੀ ਉਮਰ ਕੌਮ ਦੀ ਗੱਲ ਕੀਤੀ ਤੇ ਆਖਰੀ ਸਾਹ ਤੱਕ ਦੁਸ਼ਮਣ ਇਹਨੂੰ ਝੁਕਾ ਨਹੀਂ ਸਕਿਆ, ਦੁਸ਼ਮਣ ਇਹਨੂੰ ਨੀਵੀਂ ਨਹੀਂ ਪਵਾ ਸਕਿਆ ਤੇ ਇਹ ਡਟ ਕੇ ਆਪਦੀ ਕੌਮ ਦੀ ਗੱਲ ਕਰਦਾ ਹੈ। ਖੈਰ, ਅੱਜ ਦੀ ਤਰੀਕ ਵਿੱਚ ਜਿਵੇਂ ਰਤਨਦੀਪ ਸਿੰਘ ਦਾ ਮਾਮਲਾ, ਉਸ ਭਰਾ ਨੂੰ ਪਿਛਲੇ 3 ਮਹੀਨਿਆਂ ਤੋਂ ਤਾਂ ਖਾਸ ਤੌਰ ਤੇ ਧਮਕੀਆਂ, ਔਰ ਇਹ ਗੱਲ ਕਿਸੇ ਲੁਕੀ ਛਿਪੀ ਨਹੀਂ ਸੀ। ਘੱਟੋ ਘੱਟ 1000 ਬੰਦੇ ਨਾਲ ਤਾਂ ਉਹਦਾ ਸਿੱਧਾ ਇੰਟਰੈਕਸ਼ਨ ਸੀ ਸੋਸ਼ਲ ਮੀਡੀਆ ਤੇ ਰਾਹੀਂ। ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਰਤਨਦੀਪ ਸਿੰਘ ਆਪਦੀ ਜਾਨ ਲਗਾਉਣ ਦੇ ਲਈ, ਆਪਦੀ ਜਾਨ ਬਚਾਉਣ ਦੇ ਲਈ ਕੋਈ ਹੱਥ ਪੱਲੇ ਮਾਰ ਰਹੇ। ਇੱਕ ਬੰਦਾ ਹੱਥ ਪੱਲਾ ਮਾਰਦਾ ਸੀ, ਵੀ ਮਾਰਦੇ। ਤੇ ਇਸ ਚੱਕਰ ਦੇ ਵਿੱਚ ਰਤਨਦੀਪ ਸਿੰਘ ਨੂੰ ਅਖੀਰ ਟਰੈਪ ਲਾ ਕੇ ਉਹਨੂੰ ਨਵਾਂ ਸ਼ਹਿਰ ਦੇ ਕੋਲੇ ਜਦੋਂ ਕਤਲ ਕਰ ਦਿੱਤਾ ਗਿਆ, ਉਹਦੇ ਜੀਵਨ ਦੇ ਵਿੱਚ ਉਹਨੇ ਪਹਿਲਾਂ ਕੀ ਕੀਤਾ, ਸੋ ਨਹੀਂ ਕੀਤਾ, ਉਹਦਾ ਵੱਖਰੀ ਗੱਲ ਆ, ਪਰ ਬਾਅਦ ਵਿੱਚ ਵੀ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਛੱਡੀਆਂ ਗਈਆਂ, ਚਲਾਈਆਂ ਗਈਆਂ ਕਿ ਉਹਦੀ ਕਰਤਾਰ ਖੁਸ਼ੀ ਕੀਤੀ। ਉਹ ਜਿੱਥੇ ਗੋਲੀ ਨਾਲ ਬੰਦਾ ਮਾਰਿਆ ਜਾ ਰਿਹਾ, ਉੱਥੇ ਸਾਡੀ ਕੌਮ ਦੇ ਹੀਰੋ ਜਿਹੜੇ ਉਹਨਾਂ ਨੂੰ ਕਰਤਾਰ ਖੁਸ਼ੀ ਨਾਲ ਵੀ ਮਾਰਿਆ। ਇਹੋ ਜਿਹੀਆਂ ਕਿਤਾਬਾਂ ਆ ਰਹੀਆਂ ਨੇ, ਇਹੋ ਜਿਹੀਆਂ ਲਿਖਤਾਂ ਆ ਰਹੀਆਂ ਤੇ ਸਾਨੂੰ ਬਹੁਤੇ ਵਾਰੀ ਪਤਾ ਵੀ ਨਹੀਂ ਹੁੰਦਾ ਆਪਣੇ ਭੈਣ ਭਰਾਵਾਂ ਨੂੰ ਕਿ ਅਸੀਂ ਲਾਈ ਲੱਗ ਬਣ ਕੇ ਜਿਸ ਬੰਦੇ ਦੇ ਖਿਲਾਫ ਇਹ ਨਹੀਂ ਪਤਾ ਨਹੀਂ ਵਾਸਤਾ ਨਹੀਂ, ਇਹ ਨਹੀਂ ਕਿਸੇ ਦੇ ਬਾਰੇ ਭੈੜੀ ਮਾੜੀ ਗੱਲ ਲਿਖੀ ਜਾਂਦੇ, ਸਾਨੂੰ ਪਤਾ ਨਹੀਂ ਹੈਗਾ ਕਿ ਉਹ ਲਿਖਣ ਵਾਲੇ ਬੰਦੇ ਜਿਹਨੇ ਗੱਲ ਸ਼ੁਰੂ ਕੀਤੀ ਉਹਦੀ ਕੀ ਮਨਸ਼ਾ। ਹੁਣ ਮੈਂ ਇੱਥੇ ਗੱਲ ਪੰਥਕ ਤੌਰ ਦੇ ਤੇ ਕੌਮੀ ਤੌਰ ਤੇ ਸੰਗਤ ਨਾਲ ਸਾਂਝੀ ਕਰ ਲਈ। ਸਭ ਨੂੰ ਪਤਾ ਕਿ ਪਿਛਲੇ ਸਾਲ ਭਾਈ ਪਰਮਜੀਤ ਸਿੰਘ ਪੰਜਵੜ ਦਾ
ਕਤਲ ਕੀਤਾ ਤੇ ਜਿਹਦੇ ਬਾਰੇ ਉਦੋਂ ਜਦੋਂ ਅਸੀਂ ਕਹਿੰਦੇ ਸੀ ਵੀ ਇਹਦੇ ਮਗਰ ਇੰਡੀਅਨ ਏਜੰਸੀਆਂ ਨੇ, ਸਾਡੀ ਕੋਈ ਸੁਣਦਾ ਨਹੀਂ ਸੀ। ਪਰ ਬਾਅਦ ਵਿੱਚ ਭਾਈ ਆਪਣੇ ਨਿੱਜਰ ਸਾਹਿਬ ਦੇ ਕਤਲ ਤੋਂ ਬਾਅਦ ਤੇ ਭਾਈ ਪੰਨੂ ਵਾਲੇ ਕਤਲ ਦੀ ਸਾਜ਼ਿਸ਼ ਖੁੱਲਣ ਤੋਂ ਨਾਲ ਹੀ ਸਾਰੀ ਦੁਨੀਆ 'ਚ ਪਤਾ ਲੱਗ ਗਿਆ। ਹੁਣ ਤਾਂ ਸਭ ਨੂੰ ਹੀ ਪਤਾ ਕਿ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਕਿਵੇਂ ਥਾਂ ਥਾਂ ਦੇ ਉੱਤੇ ਸਿੱਖਾਂ ਦੇ ਕਤਲ ਕਰਵਾ ਰਹੀਆਂ ਨੇ। ਅੱਜ ਦੀ ਤਰੀਕ ਵਿੱਚ ਉਹ ਸਾਡੀਆਂ ਸਾਰੀਆਂ ਗੱਲਾਂ ਦੇ ਬਾਰੇ ਸਾਨੂੰ ਇਸ ਗੱਲ ਦੇ ਉੱਤੇ ਹੈ ਕਿ ਉਹ ਸਭ ਨੇ ਮੰਨ ਲਿਆ ਕਿ ਸੱਚ ਹੈ। ਖੈਰ, ਗੱਲ ਆਪਾਂ ਜਿਹੜੀ ਕਰ ਤਾਂ ਹੋ ਜੂਗੀ। ਇੱਕ ਪਾਸੇ ਪਿਛਲੇ ਸਾਲ ਜਦੋਂ ਇਹ ਕਤਲ ਹੋਇਆ ਤਾਂ ਕੋਈ ਇੱਕ ਰਾਤ ਦਾ ਪਲਾਨ ਬਣ ਨਹੀਂ ਗਿਆ, ਨਾ ਵੱਡਾ ਸਿਸਟਮ ਖੜਾ ਕਰਨਾ ਪਿਆ ਉਹ ਏਜੰਸੀ ਨੈਟਵਰਕ ਮੁਲਕ ਦੇ ਵਿੱਚ ਬੰਦੇ ਪੱਟਣੇ, ਰੇਲ ਕਰਨਾ, ਉਹਦੀ ਸਾਰੀ ਰੈਕੀ ਕਰਨੀ, ਫਿਰ ਉਹਦਾ ਟਾਰਗੇਟ ਅਚੀਵ ਕਰਨਾ, ਇਹ ਸਾਰਾ ਕੁਛ ਲੰਬਾ ਚੱਲਿਆ। ਘੱਟੋ ਘੱਟ 1 ਸਾਲ ਤਾਂ ਲੱਗੇ ਹੀ ਹੁਣ। ਉਹ ਜਿੰਨਾ ਜਨਵਰੀ ਫਰਵਰੀ ਚ ਪਿਛਲੇ ਸਾਲ ਇਹਨਾਂ ਮਹੀਨਿਆਂ ਚ ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਲਈ ਸਟੈਪ ਦਰ ਸਟੈਪ, ਕਦਮ ਦਰ ਕਦਮ ਗੱਲ ਅੱਗੇ ਵਧ ਰਹੀ ਹੋਣੀ, ਦੂਜੇ ਪਾਸੇ ਇਹ ਇੱਕ ਹੋਰ ਏਜੰਸੀ, ਇੱਕ ਹੋਰ ਧਿਰ ਭਾਰਤ ਦੀ ਕਰ ਰਹੀ ਹੋਣੀ ਆ ਕਿ ਉਹਨੂੰ ਇੱਕ ਹੋਰ ਧਿਰ ਇਸ ਪ੍ਰੋਜੈਕਟ ਤੇ ਲੱਗੀ ਹੋਈ ਸੀ ਕਿ ਸਿੱਖਾਂ ਚੋਂ ਉਹ ਬੰਦੇ ਲੱਭੋ ਜਿਹੜੇ ਮਾਹੌਲ ਤਿਆਰ ਕਰਨਗੇ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਵੇ ਤੇ ਉਹ ਇੰਨਾ ਕੁ ਮਸਾਲਾ, ਇੰਨੀ ਕੁ ਇੱਥੇ ਲੋਕਾਂ 'ਚ ਉਹਦੇ ਖਿਲਾਫ ਗੱਲ ਚੱਲ ਰਹੀ ਹੋਵੇ ਕਿ ਇੱਕ ਵੀ ਬੰਦਾ ਉਹਦੇ ਹੱਕ 'ਚ ਪੋਸਟ ਲਿਖਣ ਤੇ ਤਿਆਰ ਨਾ। ਇਸ ਗੱਲ ਲਈ ਉਹਨਾਂ ਨੇ ਅੱਡ-ਅੱਡ ਕਾਰਨਾਂ ਨਾਲ ਸੰਬੰਧਿਤ ਬਹੁਤ ਸਾਰੇ ਬੰਦੇ ਤਿਆਰ ਕੀਤੇ। ਉਹ ਲਿਖਦੇ ਸੀ, ਬੋਲਦੇ ਸੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ। ਇਸੇ ਸਮੇਂ ਦੌਰਾਨ ਸਾਡੇ ਇੱਕ ਪੰਥਕ ਸਭਾ ਦੇ ਵਿੱਚ ਮੇਰੇ ਵਾਂਗੂ ਹੀ ਵਿਚਰਦੇ ਸੱਜਣ ਜਿਹੜੇ ਪਹਿਲਾਂ ਖਾਲਸਾ ਫਤਿਹਨਾਮਾ ਮੈਗਜ਼ੀਨ ਕੱਢਦੇ ਰਹੇ, ਹੁਣ ਵੰਗਾਰ ਮੈਗਜ਼ੀਨ ਕੱਢਦੇ ਆ, ਤੇ ਉਹ ਇੱਥੇ ਇੱਕ ਸ਼ਹੀਦ ਸਿੱਖ ਸੰਘਰਸ਼ ਨਾਲ ਸ਼ਹੀਦਾਂ ਦੇ ਲੋੜਵੰਦ ਬੱਚਿਆਂ ਦੇ ਟਰਸਟ ਚ ਲਾ ਕੇ ਇੱਥੇ ਬੜੀ ਸੇਵਾ ਕਰਦੇ ਆ। ਅੰਮ੍ਰਿਤਸਰ ਮੇਰੀ ਮੁਰਾਦ ਭਾਈ ਬਲਜੀਤ ਸਿੰਘ ਖਾਨ, ਉਹਨਾਂ ਨੇ ਬੇਅੰਤ ਸਿੱਖ ਸੰਘਰਸ਼ ਨਾਲ ਕਿਤਾਬਾਂ ਲਿਖੀਆਂ ਨੇ, ਕਲਮ ਚ ਬੜੀ ਜਾਨ, ਔਰ ਉਹਨਾਂ ਕੋਲੇ ਕੌਣ ਵਾਂਗੇ ਉਹ ਬੜੇ ਤਰਕ ਨਾਲ, ਜਜ਼ਬਾਤ ਨਾਲ ਭਰੀ ਲਿਖਤ ਲਿਖਦੇ ਆ। ਤੇ ਉਹਨਾਂ ਦੀਆਂ ਉਹ ਕਿਤਾਬਾਂ, ਉਹ ਲਿਖਤਾਂ ਸਿੱਖ ਕੌਮ ਦੇ ਵਿੱਚ ਇੱਕ ਬੜਾ ਵੱਡਾ ਅਰਥ ਰੱਖਦੀਆਂ। ਮੈਂ ਖੁਦ ਉਹਨਾਂ ਦਾ ਕਾਇਲ ਹਾਂ ਕਿ ਬੜੀ ਉਹਨਾਂ ਦੀ ਚੰਗੀ ਸੋਚ ਅਤੇ ਲਿਖਤ। ਪਰ ਪਿਛਲੇ ਸਾਲ ਉਹਨਾਂ ਦੇ ਵੰਗਾਰ ਮੈਗਜ਼ੀਨ ਦੇ ਪਿਛਲੇ ਟਾਈਟਲ ਤੇ ਜਦੋਂ ਜਨਵਰੀ ਫਰਵਰੀ ਦੇ ਵਿੱਚ ਇਹ ਕਿਤਾਬ ਰੋਸ਼ਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ ਬਾਰੇ ਉਹਦੀ ਜਦੋਂ ਫੋਟੋ ਛਪੀ, ਇੱਕ ਕਿਤਾਬ ਲਿਖਣ ਲੱਗੇ ਆ, ਮੈਂ ਖੁਦ ਉਹਨਾਂ ਨੂੰ ਫੋਨ ਕੀਤਾ, ਘੱਟੋ ਘੱਟ 3 ਵਾਰੀ, ਲੰਮੇ ਫੋਨ, ਘੱਟੋ ਘੱਟ 9-10 ਘੰਟੇ ਮੇਰੀ ਗੱਲ ਭਾਈ ਬਲਜੀਤ ਸਿੰਘ ਖਾਲਸਾ ਨਾਲ ਹੋਈ। ਆਖਰੀ ਗੱਲ ਉਦੋਂ ਹੋਈ ਜਦੋਂ ਭਾਈ ਨਿੱਜਰ ਦਾ ਕਦਮ ਦੇ ਬਾਰੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ, ਕੋਠੇ ਭਾਈ ਨਿੱਜਰ ਸ਼ਹੀਦ। ਉਹਨਾਂ ਨੇ ਦੱਸਿਆ ਕਿ ਪਰਸੋਂ ਦੀ ਕਿਤਾਬ ਭਾਈ ਅਜੀਤ ਸਿੰਘ ਖਾਲਸਾ ਜਦੋਂ ਇਹ ਰੋਸ਼ਨ ਦਿਮਾਗ ਕਿਤਾਬ ਲਿਖਣੀ ਸ਼ੁਰੂ ਕੀਤੀ, ਮੈਨੂੰ ਪਤਾ ਲੱਗਿਆ, ਮੈਂ ਫੋਨ ਕੀਤਾ। ਮੈਂ ਉਹਨਾਂ ਨੂੰ ਬਾਰ-ਬਾਰ ਇਸ ਗੱਲ ਦੇ ਲਈ ਸਮਝਾਇਆ ਕਿ ਆਪਣੀ ਕੌਮ ਇੱਜ਼ਤ ਕਰਦੀ ਆ, ਕਿ ਆਪਾਂ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਗੱਲ ਕਰਦੇ। ਇਹ ਜਿਹੜਾ ਘਟਨਾਕ੍ਰਮ ਤੁਸੀਂ ਲਿਖਣ ਲੱਗੇ ਹੋ, ਇਹ ਪੁਆੜੇ ਦੀ ਜੜ ਵਾ। ਇਹਦੀ ਕਰਕੇ ਉਦੋਂ ਤੋਂ ਹੀ ਆਪਣੀ ਕੌਮ ਦੇ ਵਿੱਚ ਬੜਾ ਕਾਟੋ ਭੇਜ ਚੱਲ ਰਿਹਾ। ਜਿਹੜੀਆਂ ਗੱਲਾਂ ਤੁਸੀਂ ਲਿਖੋਗੇ ਇਹਦੇ ਨਾਲ ਇੱਕ ਨਵੀਂ, ਇੱਕ ਤਰੀਕੇ ਨਾਲ ਆਪਸ ਵਿੱਚ ਹੀ ਖਾਨਾ ਜੰਗੀ ਉਹ ਮਤਲਬ ਚੱਲ ਪੈਣੀ ਆ। ਕਰਤਾਰ ਕੁਸ਼ੀ ਦਾ ਦੌਰ ਵਧੂਗਾ ਤੇ ਬਹੁਤ ਭੈੜਾ ਬਣੂਗਾ। ਆਪਾਂ ਨੂੰ ਇਹ ਸ਼ੋਭਦਾ ਨਹੀਂ ਕਿ ਆਪਾਂ ਇਹ ਗੱਲਾਂ ਕਹੀਏ। ਤੇ ਜਦੋਂ ਤੁਸੀਂ ਇਹ ਗੱਲਾਂ ਲਿਖ ਦਿੱਤੀਆਂ, ਫਿਰ ਇਹਨਾਂ ਦੇ ਵਿਰੋਧ ਵਿੱਚ ਵੀ ਲੋਕਾਂ ਨੇ ਬੋਲਣਾ, ਹੱਕ 'ਚ ਵੀ ਬੋਲਣਾ, ਤੇ ਆਪਾਂ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਆ ਕਿ ਆਪਾਂ ਕਹੀਏ ਭਾਈ ਨੇੜੇ ਰਹੋ, ਇਕੱਠੇ ਰਹੋ, ਫੇਰ ਪਿਆਰ ਬਣਾ ਕੇ ਆਪਾਂ ਫਿਰ ਲਾਗੂ ਲਾਉਣ ਵਾਲੇ ਬੰਦੇ ਨਾ ਕਰੋ। ਪਰ ਉਹਨਾਂ ਦੇ ਕੋਲੇ ਆਪਦੇ ਨੌਲੇਜ ਸੀ, ਆਪਦੀਆਂ ਦਲੀਲਾਂ ਸੀ, ਤੇ ਉਹ ਅੱਗੇ ਵੱਧ ਰਹੇ ਸੀ ਤੇ ਲਿਖ ਰਹੇ। ਜਦੋਂ ਫਰਵਰੀ, ਮਾਰਚ, ਅਪ੍ਰੈਲ ਇਹਨਾਂ ਮਹੀਨਿਆਂ 'ਚ ਕਿਤਾਬ ਲਿਖ ਰਹੇ ਸੀ, ਅੱਗੇ ਵੱਧ ਰਹੇ ਸੀ, ਤੇ ਉਹਨਾਂ ਦੀ ਕਿਤਾਬ ਜਦੋਂ ਹੋਣੀ ਸੀ, ਉਹ ਤਾਂ ਆਪਦੇ ਬੰਦੇ ਦਾ ਆਪਦਾ ਹੁੰਦਾ ਵੀ ਕੋਈ ਪ੍ਰੋਜੈਕਟ ਕਰ ਰਿਹਾ ਤੇ ਹੌਲੀ ਹੌਲੀ ਚੱਲੀ ਜਾ ਰਿਹਾ। ਪਰ ਅੱਜ ਦੀ ਤੁਸੀਂ ਅੱਜ ਦੇ ਹਿਸਾਬ ਕਰਕੇ ਦੇਖੋ ਕਿ ਜਿੰਨਾ ਵੇਲਿਆਂ ਦੇ ਵਿੱਚ ਜਨਵਰੀ ਫਰਵਰੀ ਮਾਰਚ ਵਿੱਚ ਉਧਰ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਲਈ ਸਟੈਪ ਦਰ ਸਟੈਪ ਗੱਲ ਅੱਗੇ ਵੱਧ ਰਹੀ ਹੈ, ਇੱਧਰ ਅੰਮ੍ਰਿਤਸਰ ਦੇ ਵਿੱਚ ਭਾਈ ਬਲਜੀਤ ਸਿੰਘ ਖਾਲਸਾ ਸਟੈਪ ਦਰ ਸਟੈਪ ਇੱਕ ਕਿਤਾਬ ਜਿਹੜੀ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਿੱਖ ਸੰਘਰਸ਼ ਦੇ ਹੋਰ ਜਿਹੜੇ ਸਾਡੇ ਯੋਧੇ ਆ ਉਹਨਾਂ ਨਾਲ ਸੰਬੰਧਿਤ ਘਟਨਾਵਾਂ ਨਾਲ ਸੀ ਕਿਤਾਬ ਉਹ ਲਿਖ ਰਹੇ ਨਾ। ਭਾਈ ਬਲਜੀਤ ਸਿੰਘ ਖਾਲਸਾ ਨੂੰ ਪਤਾ ਹੋਣਾ ਵੀ ਇਹ ਉਧਰ ਕਿਸੇ ਪੰਜ ਦਾ ਕੰਮ
ਨਾਲ ਉਧਰ ਜਿਹੜੇ ਬੰਦੇ ਪੰਜਵੜ ਦੇ ਭਾਈ ਨੇ ਕਤਲ ਦੇ ਵਿੱਚ ਰਵਾਲ ਪਾਉਣਿਆ ਉਹਨਾਂ ਨੂੰ ਪਤਾ ਹੋਣਾ ਕਿ ਅੰਮ੍ਰਿਤਸਰ 'ਚ ਕੋਈ ਕਿਤਾਬ ਲਿਖੀ ਜਾ ਰਹੀ ਹੈ। ਪਰ ਕੋਈ ਤਾਂ ਬੰਦੇ ਸੀਗੇ ਨਾ ਜਿਨ੍ਹਾਂ ਨੂੰ ਉਹਨਾਂ ਗੱਲਾਂ ਦਾ ਪਤਾ ਸੀ, ਤਾਂ ਸਟੇਟ ਦੇ ਬੰਦੇ ਹੋਣੇ। ਪਰ ਸਾਡੇ ਭਰਾਵਾਂ ਨੇ ਜਿਨ੍ਹਾਂ ਨੇ ਕਿਤਾਬ ਲਿਖੀ, ਪ੍ਰਚਾਰੀ ਜਾਂ ਐਡਵੋਕੇਟ ਕੀਤੀ ਜਾਂ ਥਾਂ ਤੇ ਗੱਲ ਨੂੰ ਇਹਨੂੰ ਘੁਮਾਇਆ, ਉਹ ਸਾਰੇ ਬੰਦੇ ਜਾਣੇ ਅਣਜਾਣੇ ਉਸ ਟ੍ਰੈਪ ਦਾ ਸ਼ਿਕਾਰ ਬਣੇ। ਜੇਕਰ ਜਿਹੜੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਜਾਂ ਇਸ ਸਿੱਖ ਸੰਘਰਸ਼ ਦੇ ਯੋਧਿਆਂ ਦੇ ਬਾਰੇ ਇਸ ਕਿਤਾਬ ਤੋਂ ਬਾਅਦ ਵਿੱਚ ਲੋਕਾਂ ਨੇ ਜੋ ਨੱਕ ਪਿੱਲ ਪੱਕਿਆ ਸਭ ਨੂੰ ਪਤਾ ਹੁੰਦਾ ਆਪਾਂ ਨਾ ਜਾਈਏ, ਪਰ ਇੱਕ ਤਰੀਕੇ ਨਾਲ ਬਾਕੀਆਂ ਦੇ ਬਾਰੇ ਮਾਹੌਲ ਬਣਾਇਆ। ਇਹ ਗੱਲ ਵੀ ਭਾਈ ਬਲਜੀਤ ਸਿੰਘ ਖਾਲਸਾ ਕਹਿ ਰਿਹਾ ਸੀ, ਕਹਿੰਦਾ ਵੀ ਕਿ ਜੇਕਰ ਕਿਸੇ ਨੇ ਕਿਸੇ ਨੂੰ ਗਾਲ ਕੱਢਤੀ, ਕਿਸੇ ਨੇ ਥੱਪੜ ਮਾਰਤਾ, ਕਿਸੇ ਨੂੰ ਗੋਲੀ ਮਾਰਤੀ, ਇਹ ਕਿਤਾਬ ਤੋਂ ਬਾਅਦ ਵਿੱਚ ਕਿਸੇ ਨੇ ਕੋਈ ਅਪਸ਼ਬਦ, ਇਹਦੇ ਲਈ ਜ਼ਿੰਮੇਵਾਰ ਭਾਈ ਬਲਜੀਤ ਸਿੰਘ ਤੁਸੀਂ ਹੋ, ਤੁਸੀਂ ਮਾਹੌਲ ਬਣਾ। ਇਵੇਂ ਹੀ ਸਾਡੇ ਬਹੁਤ ਸਾਰੇ ਭੈਣ ਭਰਾ ਹੋਰ ਜਾਣੇ ਅਣਜਾਣੇ ਕਿਸੇ ਦੇ ਖਿਲਾਫ ਲਿਖ ਰਹੇ ਹੁੰਦੇ ਆ, ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਅੱਜ ਜਿਹੜੇ ਖਿੱਚ ਵਿੱਚ ਜਾਂ ਗੁੱਸੇ ਜਾਂ ਕਿਸੇ ਹੋਰ ਕਾਰਨ, ਮੰਨ ਲਓ ਮੈਂ ਕਿਸੇ ਨਾਲ ਖਿਜਿਆ, ਮੈਂ ਅੱਜ ਉਹਦੇ ਖਿਲਾਫ ਐਵੇਂ ਚੱਕੀ ਜਾਣਾ ਫੱਟੇ, ਤੇ ਉਹਨਾਂ ਦਿਨਾਂ 'ਚ ਉਹ ਬੰਦਾ ਸਟੇਟ ਦੇ ਨਿਸ਼ਾਨੇ ਤੇ ਆ ਕਿ ਸਟੇਟ ਉਹਦਾ ਕਤਲ ਕਰ ਦੇਵੇ, ਫਿਰ ਲੋਕ ਮੈਨੂੰ ਕਹਿਣਗੇ ਕਿ ਤੂੰ ਮਤਲਬ। ਤਾਂ ਅਸੀਂ ਇਹ ਚੀਜ਼ ਨੂੰ ਸਮਝੀਏ ਕਿ ਅਸੀਂ ਸਟੇਟ ਦੇ ਹੱਕ ਵਿੱਚ ਜਾਣੇ ਅਣਜਾਣੇ, ਇਹ ਨਹੀਂ ਮੈਂ ਕਹਿੰਦਾ ਕਿ ਭਾਈ ਬਲਜੀਤ ਸਿੰਘ ਖਾਲਸਾ ਨੇ ਬੈਠ ਕੇ ਕੰਮ ਕੀਤਾ ਜਾਂ ਉਹ ਸਰਕਾਰ ਲਈ ਕੰਮ ਕਰਦੇ ਆ, ਨਹੀਂ, ਪਰ ਏਦਾਂ ਬਹੁਤ ਕੁਛ ਵਾਪਰ ਜਾਂਦਾ। ਇਹ ਗੱਲ ਕਦੇ ਵੀ ਹਿਸਟਰੀ ਜੋ ਜਾਣੀ ਨਹੀਂ ਕਿ ਉਧਰ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਦੀ ਪਲੈਨਿੰਗ ਅੱਗੇ ਵਧ ਰਹੀ ਸੀ, ਇੱਧਰ ਉਹ ਕਿਤਾਬ ਰੋਸ਼ਨ ਦਿਮਾਗ ਅੱਗੇ ਵਧ ਰਹੀ ਸੀ। ਇਵੇਂ ਦੇ ਘਟਨਾਕ੍ਰਮ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਕਰਕੇ ਸਾਡੇ ਭਾਈਚਾਰੇ ਦੇ ਵਿੱਚ ਦਫੇੜ, ਪਾਟੋ ਧਾੜ, ਨਫ਼ਰਤ ਵੱਧ। ਇਹਨਾਂ ਦਿਨਾਂ ਦੇ ਵਿੱਚ ਇਸ ਮੌਕੇ ਇਹੋ ਜਿਹਾ ਕੁਛ ਬੜਾ ਚੱਲ ਰਿਹਾ। ਇੰਡੀਅਨ ਸਟੇਟ ਦਾ ਇਹ ਏਜੰਡਾ ਕਿ ਸਿੱਖਾਂ ਦੀ ਜੈਨੋਸਾਈਡ ਕਤਲੇਆਮ ਕਰਾਉਣਾ, ਉਸ ਮੌਕੇ ਕੋਈ ਇਹੋ ਜਿਹਾ ਧਿਰ, ਕੋਈ ਵਰਗ ਨਾ ਬਚਦੇ ਜਿਹੜਾ ਕਵੇ ਚੱਲ ਕਿਉਂ ਮਾਰ। ਹਰ ਇੱਕ ਭਾਰਤੀ ਇਹ ਕਹਿਣ ਵਾਲਾ ਹੀ ਹੋਵੇ ਕਿ ਹੋਰ ਮਾਰ। ਇਸ ਗੱਲ ਲਈ, ਇਸ ਨਿਸ਼ਾਨੇ ਲਈ ਪਿਛਲੇ 30-35 ਸਾਲ ਤੋਂ ਸਟੇਟ ਲੱਗੀ ਹੋਈ ਆ। ਕਿਸੇ ਨੂੰ ਪੰਪ ਦਿੱਤਾ ਜਾ ਰਿਹਾ, ਕਿਸੇ ਨੂੰ ਕੋਈ ਕਾਰਨ ਮੁਹੱਈਆ ਕਰਾਇਆ ਜਾਂ ਕਿਸੇ ਨੂੰ ਕੋਈ ਕਾਰਨ ਮੁਹੱਈਆ ਕਰਾਇਆ ਜਾ ਰਿਹਾ, ਤਾਂ ਕਿ ਹਰੇਕ ਸਿੱਖ ਵਰਗ, ਹਰ ਇੱਕ ਵਰਗ ਸਿੱਖਾਂ ਦੇ ਉਲਟ ਭੌਂਕਣ ਲੱਗਿਆ। ਕੋਈ ਬਹੁਤੀ ਜੇ ਜੱਕਾ ਇੰਨਾ ਪਵੇ ਕਵੇ ਬੰਦੇ ਬੜੇ ਭੈੜੇ। ਇਹ ਕੰਮ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਮੈਂ ਪੂਰਾ ਡਿਸਕਸ ਕੀਤਾ ਸੀ। ਅੱਜ ਮੈਂ ਫੇਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਆਪਣੀ ਕੌਮ ਨੂੰ ਕਿ ਭਾਈ ਇਹ ਨੀਤੀ ਸਮਝੋ ਦੁਸ਼ਮਣ ਦੀ, ਇਹਦਾ ਹੱਲ ਕੱਢੋ। ਇਸ ਗੱਲ ਨੂੰ ਪਹਿਲਾਂ ਸਮਝੋ ਵੀ ਕਿਵੇਂ ਅਮਰ ਸਿੰਘ ਚਮਕੀਲੇ ਦਾ ਮਸਲਾ। ਚਮਕੀਲਾ ਇੱਕ ਗਾਇਕ ਆ, ਉਹ ਅੱਜ ਤੋਂ 40 ਸਾਲ ਪਹਿਲਾਂ 35 ਸਾਲ ਪਹਿਲਾਂ ਉਹਦਾ ਜੋ ਹੋਣਾ ਸੀ ਉਹ ਹੋ ਚੁੱਕਿਆ। ਅੱਜ ਉਹਦੇ ਨਾਂ ਤੇ ਫਿਲਮ ਬਣਾ ਕੇ ਜਿਹੜੇ ਬੰਦੇ ਆਪਸ ਵਿੱਚ ਹੀ ਭਿੜਦੇ ਫਿਰਦੇ ਆ, ਗਾਲੋਂ ਗਾਲੀ ਹੁੰਦੇ ਫਿਰਦੇ, ਸਾਡੇ ਬੰਦੇ ਕਹਿੰਦੇ ਆ ਵੀ ਅਸੀਂ ਘੱਟ ਰਹਿ ਜੀ। ਪਰ ਜਿਹੜਾ ਕੁਛ ਇਹਦੇ ਨਾਲ ਹੋ ਰਿਹਾ, ਜਿਹੜੇ ਚਮਕੀਲੇ ਦੇ ਸਮਰਥਕ ਨੇ ਉਹਨਾਂ ਨੂੰ ਇਹ ਜਤਾਇਆ ਜਾ ਰਿਹਾ ਕਿ ਤੁਹਾਡੀ ਬਰਾਦਰੀ ਦਾ ਬੰਦਾ ਮਾਰਦਾ, ਉਹ ਸਾਰੀ ਬਰਾਦਰੀ ਨੂੰ ਬਿਨਾਂ ਕਿਸੇ ਗੱਲ ਤੋਂ ਸਿੱਖ ਸੰਘਰਸ਼ ਦੇ ਨਾਲ ਪੜਾਇਆ ਜਾਵੇ, ਉਹਨੂੰ ਮਤਲਬ ਕਿ ਉਹਨਾਂ ਨੂੰ ਵੈਰੀ ਬਣਾਇਆ ਜਾਵੇ। ਉਹ ਬੰਦੇ ਇੱਥੇ ਲਿਆ ਕੇ ਖੜੇ ਕੀਤੇ ਜਾ ਰਹੇ ਨੇ ਕਿ ਕਹਿਣ ਕਿ ਇਹ KPS ਗੱਲ ਤੋਂ ਵਧੀਆ ਲੋਕ ਆਏ ਨੇ, ਵਧੀਆ KPS ਗੱਲ ਇਹਨਾਂ ਨੂੰ। ਇਹ ਜਿਹੜੀ ਸਿਚੁਏਸ਼ਨ ਪੈਦਾ ਹੋ ਰਹੀ ਹੈ, ਇਹਦੇ ਉੱਤੇ ਚਰਚਾ ਕਰਨ ਦੀ, ਇਹਦੇ ਉੱਤੇ ਚਿੰਤਾ ਕਰਨ ਦੀ ਸਾਨੂੰ ਲੋੜ ਆ ਕਿ ਅਸੀਂ ਜਿਹੜਾ ਕੁਝ ਕਰ ਰਹੇ ਹਾਂ, ਕੀ ਇਹ ਕੌਮ ਦੇ ਫਾਇਦੇ ਵਾਲੀ ਗੱਲ ਨਾ ਕਿ ਨੁਕਸਾਨ ਵਾਲੀ ਗੱਲ। ਉਹ ਕਰਾਂਗੇ, ਇਹਨਾਂ ਗੱਲਾਂ ਤੋਂ ਸਾਡੇ ਬੰਦੇ ਟੁੱਟਦੇ ਆ, ਬਚਦੇ ਆ, ਭੱਜ ਕੇ ਕਿਊਟ ਦੀਆਂ ਗੱਲਾਂ, ਵਧੀਆ ਗੱਲਾਂ ਜਿਹੀਆਂ ਸੁਣਾਓ। ਜਾਂ ਸਾਡੇ ਕੁਝ ਕੁ ਬੰਦਿਆਂ ਨੂੰ ਹੋਰ ਬੁਖਾਰ ਚੜਿਆ ਹੋਇਆ ਬਈ ਜੀ ਇਹ ਘੁਮਾਣ ਵਰਗੇ ਬੰਦੇ ਤਾਂ ਜੀ ਇਹ ਵੋਟਾਂ ਦੀਆਂ ਕਦੇ ਗੱਲਾਂ ਕਰਨ ਲੱਗ ਜਾਂਦੇ, ਕਦੇ ਆਓ ਗੱਲ ਨਾ ਗੱਲ, ਇਹਦਾ ਜੀ ਖਾਲਿਸਤਾਨ ਕਰੀ ਜਾਇਆ ਕਰਨ, ਰੈਫਰੈਂਡਮ ਜਾਂ ਕਰੀ ਜਾਇਆ ਕਰਨ, ਫੇਰ ਵਧੀਆ ਬੰਦਿਆ। ਨਹੀਂ, ਇਹ ਬੰਦੇ ਹੁਣ ਭਾਈ ਸਾਹਿਬ ਤੋਂ ਇਹ ਅਸੀਂ ਕੋਈ ਉਹ ਨਹੀਂ ਹੈਗੇ ਜਿਹੜੇ ਉਹ ਆਪਣੇ ਬਰਾਬਰ ਦੇ ਢੋਲ ਵਜਾਉਣ ਵਾਲੇ ਕਿ ਅਸੀਂ ਚੋਚਣਾ ਪਾੜੀਏ ਤੇ ਉਹ ਖੜਕਾਈਏ। ਅਸੀਂ ਕੌਮ ਨੂੰ ਜਮਾਨਦੇ ਹਾਂ। ਜਿਹੜੀਆਂ ਗੱਲਾਂ ਇਹ ਸਭ ਤੋਂ ਕਰਾਉਣ ਨੂੰ ਕਰਦੇ ਆ ਸਾਡੇ ਭਰਾ, ਉਹ ਬਹੁਤ ਵਧੀਆ ਨੇ, ਤੁਸੀਂ ਕਰੋ। ਸਾਡੇ ਬਾਰੇ ਇਤਿਹਾਸ ਵਿੱਚ ਲੋਕ ਲਿਖ ਜਾਣਗੇ ਨਾ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਬੰਦੇ ਬੈਠੇ ਸੀ, ਗੱਲ ਕਰਦੇ ਸੀ, ਇਹ ਕੌਮ ਦੇ ਸਾਰੇ ਮਸਲਿਆਂ ਤੇ ਗੱਲ ਕਰਦੇ ਸੀ, ਰੈਫਰੈਂਡਮ ਦੀ ਗੱਲ ਵੀ ਕਰਦੇ ਸੀ, ਖਾਲਿਸਤਾਨ ਦੀ ਗੱਲ ਕਰਦੇ। ਤੁਹਾਡੇ ਬਾਰੇ ਲਿਖਿਆ ਜਾਊਗਾ ਕਿ ਇਹ ਬੰਦੇ ਹਰ ਇੱਕ ਉਸ ਬੰਦੇ ਦੀ ਧੀ ਭੈਣ ਇੱਕ ਕਰਦੇ ਸੀ ਜਿਹੜਾ ਪੰਥ ਦੀ ਗੱਲ ਕਰਦਾ ਕਿ ਤੂੰ ਬਾਕੀ ਸਾਰੀਆਂ ਗੱਲਾਂ ਬੰਦ ਕਰ, ਖਾਲਿਸਤਾਨ ਰੈਫਰੈਂਡਮ ਕਰਿਆ। ਉਹ ਅਗਲੇ ਦੀ ਆਪੋ ਦੀ ਸੋਚ ਆ,
ਸਾਡੀ ਹਿਸਟਰੀ ਸਾਡੇ ਨਾਲ, ਤੁਹਾਡੀ ਹਿਸਟਰੀ ਤੁਹਾਡੇ ਨਾਲ, ਰੱਬ ਤੁਹਾਨੂੰ ਜ਼ਿਆਦਾ ਤਾਕਤ ਤੇ ਸਮਰੱਥਾ ਦੇਵੇ, ਸਾਡੇ ਨਾਲੋਂ ਵੱਧ ਸੇਵਾ ਕਰਕੇ ਤੁਸੀਂ ਪੰਥ 'ਚ ਜਿਹੜਾ ਗੋਲਡ ਮੈਡਲ ਲੈਣਾ ਸਭ ਤੋਂ ਛੇਤੀ ਲੈ ਜਾਓ। ਸਾਡਾ ਸਰਦਾ ਅਸੀਂ ਇੰਨੇ 'ਚ ਖੁਸ਼ ਹਾਂ ਕਿ ਅਸੀਂ ਇੱਥੇ ਆਪਦੇ ਅੰਮ੍ਰਿਤਸਰ ਤੇ ਗੁਰੂ ਦੀ ਨਗਰੀ 'ਚ ਬੈਠ ਕੇ ਜਿੰਨੀ ਕੁ ਸੇਵਾ ਕਰ ਰਹੇ ਹਾਂ, ਇਹਦੇ ਤੋਂ ਪੂਰੀ ਤਸੱਲੀ ਹੈ ਕਿ ਅਸੀਂ ਕੌਮ ਦੀ ਗੱਲ ਕਰ ਰਹੇ ਹਾਂ। ਔਰ ਇਹਦੇ ਵਿੱਚ ਤਾਂ ਸਾਡੇ ਭੈਣ ਭਰਾ, ਸਾਡੇ ਨੇੜੇ ਦਾ ਸਾਰਾ ਸਰਕਲ ਇਹ ਕਹਿੰਦਾ ਕਿ ਤੁਹਾਨੂੰ ਤੁਸੀਂ ਇੱਥੇ ਬੈਠ ਕੇ ਇੰਨੀ ਗੱਲ ਕਰੀ ਜਾ ਰਹੇ, ਹਰ ਵਕਤ ਦੁਸ਼ਮਣ ਦੇ ਨਿਸ਼ਾਨੇ ਤੇ, ਹਰ ਵਕਤ ਵਿਪਤਾ 'ਚ ਰਹਿਣ ਦੇ ਬਾਵਜੂਦ ਅਸੀਂ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਕਿ ਇਸ ਆਸਾਨ ਨਹੀਂ ਹੈ, ਸਾਡਾ ਫਰਜ਼ ਆ, ਅਸੀਂ ਸਿੱਖਾਂ ਦੇ ਘਰੇ ਜੰਮੇ ਆ, ਸਾਡੇ ਨਾਲ ਦੇ ਬਹੁਤ ਸਾਰੇ ਭੈਣ ਭਰਾ ਸ਼ਹੀਦ ਹੋ ਗਏ, ਅਸੀਂ ਬਚ ਗਏ। ਜੇ ਮੈਂ ਬਚ ਗਿਆ ਤਾਂ ਇਹ ਨਹੀਂ ਹੈਗਾ ਕਿ ਹੁਣ ਮੈਂ ਚੱਲਿਆਂ ਚ ਪੂਛ ਲੈ ਕੇ ਘਰੇ ਜਾਈ ਲੈ ਕੇ ਪੈ ਜਾ ਤੇ ਨਿਆਣੇ ਜੰਮੀ ਜਾਓ, ਵਿਆਹ ਕਰਾ ਦੋ, ਆਹ ਕਰਦਾ। ਇਹ ਨਹੀਂ, ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਦੇ ਸ਼ਹੀਦ ਸਾਥੀਆਂ ਦੀ ਗੱਲ ਅੱਗੇ ਲੈ ਕੇ ਜਾਈਏ। ਹਾਲਾਤ ਬਦਲ ਜਾਂਦੇ ਆ ਤਾਂ ਤਰੀਕੇ ਬਦਲ ਜਾਂਦੇ, ਪਰ ਨਿਸ਼ਾਨਾ ਨਹੀਂ ਬਦਲਣਾ, ਨਿਸ਼ਾਨਾ ਉਹੀ। ਤੋਂ ਅੱਜ ਦੀ ਤਰੀਕ ਵਿੱਚ ਜਦੋਂ ਵਾਰ-ਵਾਰ ਘਟਨਾਵਾਂ ਵਾਪਰਦੀਆਂ ਨੇ ਤੇ ਉਹਨਾਂ ਦੇ ਅੰਦਰ ਇੱਕ ਖਬਰ ਬਣਦੀ ਆ, ਫਿਰ ਉਸ ਖਬਰ ਦੀ ਖਬਰ ਲੈਣੀ ਬਣਦੀ ਆ। ਉਸ ਮੌਕੇ ਅਸੀਂ ਆਪਦੀ ਜ਼ਿੰਮੇਵਾਰੀ ਜਿਹੜੀ ਨਿਭਾ ਰਹੇ ਆ, ਉਹਦੇ ਚ ਨੁਕਤਾ ਦੀ ਇਹੀ ਹੈ ਕਿ ਇਸ ਮੁਲਕ ਦੇ ਸਿਸਟਮ ਨੇ ਸਾਰੇ ਭਾਰਤੀਆਂ ਨੂੰ ਸਾਡੀ ਕੌਮ ਦੇ ਖਿਲਾਫ ਭਗਤਾਉਣ, ਜਿੱਦਣ ਉਹਨਾਂ ਦੀ ਤਸੱਲੀ ਕਿ ਇਸ ਤਰੀਕ ਇਸ ਹਾਲਾਤ ਵਿੱਚ ਜੇ ਅਸੀਂ ਸਿੱਖਾਂ ਦੇ ਦੁਆਲੇ ਹੋਈਏ ਤਾਂ ਕੋਈ ਇਹਦੇ ਹੱਕ 'ਚ ਨਹੀਂ ਹੋਊਗਾ। ਤੇ ਸਾਡੀ ਬਹੁਤ ਭਾਰੀ ਇਸ ਗੱਲ ਦੇ ਵਿੱਚ ਹਾਨੀ ਹੋ ਸਕਦੀ ਆ, ਇਸ ਗੱਲ ਦੇ ਲਈ ਅਸੀਂ ਦਵਾਈ। ਖੈਰ, ਇੱਕ ਹੋਰ ਮਸਲਾ ਜਿਹੜੀਆਂ ਦੋ ਚਾਰ ਗੱਲਾਂ ਆਪਾਂ ਕਰਕੇ ਸਮਾਪਤੀ ਕਰਾਂਗੇ, ਉਹ ਹੈਗਾ ਕਿ ਢੀਂਡਸੇ ਹੁਣੀ ਉਹ ਬੰਦੇ ਆ ਜੀ ਜਿਹੜੇ ਉਸ ਬਾਦਲ ਦਲ ਦੇ ਨਾਲ ਉਦੋਂ ਘਿਓ ਖਿਚੜੀ ਰਹੇ ਜਦੋਂ ਡੇਰਾ ਸਰਸਾ ਤੇ ਹੋਰ ਪੰਥ ਦੁਖੀਆਂ ਨੇ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲਾ ਪ੍ਰੋਜੈਕਟ ਤੋੜਿਆ ਹੋਇਆ ਸੀ। ਚੇਤੇ ਕਰੋ ਜਦੋਂ RSS ਨੇ ਸਿੱਖਾਂ ਨੂੰ, ਸਿੱਖੀ ਨੂੰ ਟਾਰਗੇਟ ਕੀਤਾ, ਉਦੋਂ ਵੀ ਢੀਂਡਸੇ ਹੁਣੀ ਬਾਦਲ ਦਲ ਦੇ ਨਾਲ। ਜਦੋਂ ਹੋਰ ਐਂਟੀ ਪੰਥਕ ਵਰਤਾਰੇ ਸਿੱਖਾਂ ਨੂੰ ਜਲੀਲ ਕਰ ਰਹੇ ਸੀ, ਉਦੋਂ ਵੀ ਉਹਦੇ ਨਾਲ। ਬਾਅਦ ਵਿੱਚ ਜਦੋਂ ਸਾਰੀ ਸੱਤਾ ਸੁੱਤਾ ਹਟਾ ਲਈ, ਜਦੋਂ ਕੋਈ ਹੋਰ ਬਾਅਦ ਆ ਜੀ ਨਾ ਚੱਲੀ, ਉਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਬਾਦਲ ਦਲ ਦਾ ਰਿਵਾਈਵ ਹੋਣਾ, ਦੁਬਾਰਾ ਪੰਥ ਦੇ ਵਿੱਚ ਭਰੋਸਾ ਜਿੱਤਣਾ ਨਾਮੁਮਕਿਨ ਆ, ਚਲੋ ਆਪਾਂ ਹੁਣ ਭਾਜਪਾ ਵੱਲ ਹੋ ਜਾਵਾਂਗੇ। ਉਹ ਇਹਨਾਂ ਨੇ ਬਾਦਲ ਦਲ ਤੋਂ ਵੱਖਰੇ ਹੋ ਕੇ ਇੱਕ ਆਪਦਾ ਸੰਯੁਕਤ ਅਕਾਲੀ ਦਲ ਬਣਾਇਆ ਸੀ, ਜਿਹਦੇ ਵਿੱਚ ਕਾਫੀ ਸਾਰੇ ਲੀਡਰ ਇਕੱਠੇ ਕਰਕੇ ਜਿਹੜੇ ਬਾਦਲਕਿਆਂ ਤੋਂ ਦੁਖੀ ਸੀ। ਬਹੁਤ ਸਾਰੇ ਤਾਂ ਉਹ ਸੱਜਣ ਵੀ ਜਿਹੜੇ ਪੰਥਕ ਤੌਰ ਤੇ, ਕੌਮੀ ਤੌਰ ਦੇ ਉੱਤੇ ਕਦੇ ਵੀ ਬਾਦਲ ਦਲ ਨਾਲ ਸਹਿਮਤ ਨਹੀਂ ਹੋ ਸਕਦੇ, ਉਹ ਵੀ ਫਿਰ ਢੀਂਡਸੇ ਵਾਲੇ ਅਕਾਲੀ ਦਲ 'ਚ ਜਾ ਵੜੇ ਕਿ ਚਲੋ ਜੀ ਇਹਨੇ ਬਾਦਲਕਿਆਂ ਨੂੰ। ਮੈਂ ਜਾਂ ਮੇਰੇ ਵਰਗੇ ਬਹੁਤ ਸਾਰੇ ਸੱਜਣਾਂ ਨੇ ਉਹ ਇਹ ਗੱਲ ਕਹੀ ਸੀ ਕਿ ਇਹ ਉਹਨਾਂ ਵਿੱਚ ਰਿਹਾ, ਉਹਨਾਂ ਦਾ ਹੀ ਬੰਦਾ, ਇਹ ਉਸ ਬੋਲੀ ਨੂੰ, ਉਸ ਲਛਮਣ ਰੇਖਾ ਨੂੰ ਟੱਪ ਨਹੀਂ ਸਕਦਾ। ਖੈਰ, ਸਮਾਂ ਬੀਤਿਆ, ਪਿੱਛੇ ਜੇ ਉਹ ਢੀਂਡਸਾ ਜਿਹਨੂੰ ਮਨਾਉਣ ਦੇ ਲਈ ਪਹਿਲਾਂ ਵੱਡਾ ਬਾਦਲ, ਛੋਟਾ ਬਾਦਲ, ਹੋਰ ਮਿਲਣ ਪਲਣ ਦੇ ਬੜਾ ਜ਼ੋਰ ਲਾਇਆ, ਉਦੋਂ ਨਹੀਂ ਸੀ ਮੰਨਦਾ। ਹੁਣ ਉਹ ਦੇਖਿਆ ਕਿ ਭਾਜਪਾ ਵਾਲੇ ਵੀ ਨਹੀਂ ਨੇੜੇ ਲਾਉਂਦੇ ਤੇ ਚਲੋ ਫਿਰ ਉਸੇ ਤਨਖਾਹ ਤੇ ਕੰਮ ਕਰਨ ਦੇ ਲਈ ਤਿਆਰ ਹੋ ਗਏ। ਉਹ ਢੀਂਡਸਾ ਜਦੋਂ ਦੁਬਾਰਾ ਆਇਆ, ਇਹਨਾਂ ਨੂੰ ਇਹ ਸੀ ਕਿ ਸਾਡੀ ਹੁਣ ਸੀਟ ਆ ਜਿਹੜੀ ਸੰਗਰੂਰ ਵਾਲੀ, ਉਹ ਤਾਂ ਪੱਕੀ ਹੈਗੀ ਆ, ਹੋਰ ਵੀ ਕੁਝ ਸੀਟਾਂ ਜਿਹੜੀਆਂ ਨੇ MLA ਦੀਆਂ, MP ਦੀਆਂ ਸਾਡੇ ਧੜੇ ਨੂੰ ਮਿਲ ਗਈਆਂ। ਜੋ ਵੀ ਗੱਲਬਾਤ ਦੇ ਤਹਿਤ ਇਹ ਦੁਬਾਰਾ ਰੀਜੁਆਇਨ ਕੀਤਾ ਸੀ, ਉਹ ਉਨੇ ਟਾਈਮ ਦੇ ਵਿੱਚ ਸੁਖਬੀਰ ਬਾਦਲ ਤੇ ਉਹਦੀ ਸੈਨਾ ਵੀ ਸਮਝ ਗਈ ਵੀ ਪੱਲੇ ਦੱਲੇ ਕੁਛ ਨਹੀਂ, ਐਨੀ ਅੱਖਾਂ ਕੱਢ ਕੱਢ ਕੇ ਦਿਖਾਉਂਦੇ ਆ। ਐਤਕੀ ਇਹਨਾਂ ਨੂੰ ਵਿੱਚ ਰੱਖ ਕੇ ਮਾਂਜਣਾ, ਜਿਹੜੀ ਵੱਡੇ ਬਾਦਲ ਵਾਲੀ ਪਾਲਿਸੀ ਸੀ, ਜਿਹਨੂੰ ਮਾਰਨਾ ਹੋਵੇ ਉਹਨੂੰ ਨਾਲ ਜੋੜ ਦੋ, ਫਿਰ ਉਹਨੂੰ ਕਿਸੇ ਪਾਸੇ ਜਾਣ ਜੋਗਾ ਛੱਡੋ ਨਾ, ਤੇ ਲੈਣ ਕੇ ਉਸ ਤਰੀਕੇ ਨਾਲ ਟਿਕਟ ਅਨਾਉਂਸ ਉੱਥੇ ਹੋ ਕਿਸੇ ਨੂੰ ਕਰਤੀ, ਪੁੱਛਿਆ ਹੀ ਨਹੀਂ। ਸਭ ਤੋਂ ਵੱਡੀ ਜਲਾਲਤ ਸੁਖਦੇਵ ਸਿੰਘ ਢੀਂਡਸੇ ਦੀ ਇਹ ਹੈ ਕਿ ਉਹ ਬਾਦਲ ਦਲ ਦਾ ਪੈਟਰਨ ਆ, ਚੀਫ ਪੈਟਰਨ ਆ, ਵੱਡਾ ਲੀਡਰ, ਸਭ ਤੋਂ ਵੱਡਾ ਲੀਡਰ ਉਮਰ ਦੇ ਹਿਸਾਬ ਨਾਲ, ਤਜਰਬੇ ਦੇ ਹਿਸਾਬ ਨਾਲ, ਭੂੰਦੜ ਹੋਣ ਵਾਲੇ ਸਰਕਲ ਚੋਂ ਵੀ ਉਹ ਹੋਈ। ਪਰ ਉਹ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਕਿਹੜੀ ਟਿਕਟ ਕਿਹਨੂੰ ਦੇਣੀ ਆ। ਸਾਰੀਆਂ ਟਿਕਟਾਂ ਵੰਡ ਵੁੰਡ ਕੇ ਅਗਲਿਆਂ ਨੇ ਆਪਣੀ ਭਰਤੀ ਕੀਤੀ, ਤੇ ਜਿਹੜੀ ਟਿਕਟ ਬਾਕੀ 12 ਸੀਟਾਂ ਦੀ ਤਾਂ ਗੱਲ ਵੱਖਰੀ ਆ, ਉਹਨੂੰ ਤਾਂ ਉਹ ਜਿਹੜੀ ਟਿਕਟ ਉਹਦੇ ਪਰਿਵਾਰ ਨੂੰ ਜਾਂ ਉਹਨੂੰ ਲੱਗਦੀ ਸੀ ਸੰਗਰੂਰ ਵਾਲੀ, ਮੈਨੂੰ ਉਹਦੇ ਬਾਰੇ ਵੀ ਨਹੀਂ ਕਿਸੇ ਨੇ ਪੁੱਛਿਆ। ਇਹ ਜਿਹੜੀ ਜਲਾਲਤ ਇਹ ਅਕਾਲੀ ਲੀਡਰ ਜਾਂ ਹੋਰਾਂ ਨੂੰ ਭੁਗਤ ਨਹੀਂ ਪੈ ਰਹੀ, ਇਹ ਮੈਨੂੰ ਲੱਗਦਾ ਕਿ ਉਸ ਅਕਾਲ ਪੁਰਖ ਵੈਗੁਰੂ ਦੀ ਕਲਾ ਵਰਤ ਰਹੇ। ਇਹ ਸਾਰੇ ਇਕੱਠੇ ਸੀ ਉਦੋਂ ਜਿੱਦਣ ਸਾਡੇ ਇਸ਼ਟ ਦੀ ਬੇਅਦਬੀ ਹੋਈ, ਜਿੱਦਣ ਬੁਰਜ ਜਵਾਹਰ ਜੀ ਤੋਂ ਸਰੂਪ ਚੋਰੀ ਕੀਤਾ, ਜਿੱਦਣ ਉਸ ਸਰੂਪ ਦੇ ਅੰਗ ਖਿਲਾਰੇ ਗਏ, ਇਹ ਉਹਨਾਂ ਦੁਸ਼ਟਾਂ ਨੂੰ ਬਚਾਉਣ ਦੇ ਲਈ ਸਾਰੇ ਇੱਕ ਜੁੱਟ ਸੀ। ਜਿੱਦਣ ਕੋਟਕਪੂਰੇ ਵਿੱਚ
ਤੇ ਬਾਈਬਲ ਕਾਂਡ ਵਾਪਰਿਆ, ਇਹ ਸਾਰੇ ਉਦਣ ਵੀ ਇਕੱਠੇ ਸੀ। ਉਹ ਇਹ ਸਾਰੇ ਉਸ ਪਾਪ ਦੇ ਇਕੱਠੇ ਭਾਗੀ। ਸਜ਼ਾ ਤਾਂ ਫਿਰ ਦੇਣੀ ਆ ਨਾ ਰੱਬ ਨੇ, ਉਹ ਤਨਖਾਹ ਜਿਹੜੀ ਆ ਉਹ ਸਜ਼ਾ ਤਾਂ ਮਿਲਣੀ ਹੈ। ਉਹ ਜਿਹੜਾ ਇੱਥੇ ਇਹਨਾਂ ਨਾਲ ਵਾਪਰ ਰਿਹਾ ਇਹਦੇ ਲਈ ਕੋਈ ਤਰਸ ਦੀ ਭਾਵਨਾ ਨਹੀਂ, ਇਹਨਾਂ ਨੇ ਇਹੀ ਕੁਝ ਕਰਨਾ। ਅਜੇ ਸੁਖਬੀਰ ਬਾਦਲ ਨੇ ਬੜਾ ਭੁਗਤਣਾ, ਜਿਹੜੀ ਕੌਮ ਨੂੰ ਕਿੰਨੇ ਨੇ ਇੰਨਾ ਧੱਕਾ ਦਿਖਾਇਆ, ਇੰਨਾ ਜਲੀਲ ਕੀਤਾ, ਔਰ ਇਹ ਸਾਰਾ ਕੁਝ ਇੱਥੇ ਦੇਖਿਆ ਜੋਗਾ ਇੱਥੇ ਹੀ ਹੋਣਾ, ਇਹ ਕਿਤੇ ਹੋਰ ਨਹੀਂ। ਇਹ ਸਾਰਾ ਕੁਝ ਇੱਥੇ ਦੇ ਕੇ ਛੁੱਟਣ। ਖੈਰ ਅੱਜ ਇਹ ਖਬਰ ਅਖਬਾਰਾਂ 'ਚ ਆਈ ਆ ਕਿ ਢੀਂਡਸੇ ਨੇ ਫਿਰ ਚੰਡੀਗੜ੍ਹ ਆਪਦੇ ਘਰੇ ਜਿਹੜੀ ਕੋਠੀ ਆ ਉੱਥੇ ਜਿਨ੍ਹਾਂ ਨੇ ਇਕੱਠ ਰੱਖਿਆ ਸੀ ਤੇ ਬਹੁਤ ਗਰਮਾ ਗਰਮੀ ਹੋਈ ਵੀ ਆਪਾਂ ਆਏ ਤੇ ਉਹ ਮੁੜ ਕੇ ਫਿਰ ਸੁਖਬੀਰ ਬਾਦਲ ਜੀ ਭਲਾ ਕੇ ਉਹਨੇ 15 ਮਿੰਟ ਉਹਨੇ ਲਾਏ, ਕਹਿੰਦੇ ਫਿਰ ਉਹ ਬਹੁਤੀ ਗੱਲ ਨਹੀਂ ਕੀਤੀ, ਫਿਰ ਉਹ ਚਲੇ ਗਿਆ। ਪਰ ਕਹਿੰਦੇ ਢੀਂਡਸਾ ਸਾਹਿਬ ਕਹਿੰਦੇ ਆ ਪਿਓ ਪੁੱਤ ਵੀ ਆਪਾਂ ਕੋਈ ਵੱਖਰਾ ਦਲ ਨਹੀਂ ਬਣਾਉਣਾ, ਨਾ ਆਪਾਂ ਇਹ ਚੋਂ ਛੱਡ ਕੇ ਜਾਣਾ, ਆਪਾਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਾਂਗੇ, ਆਪਾਂ ਇੰਜ ਕਰਾਂਗੇ ਤੇ ਉਂਝ ਕਰਾਂਗੇ। ਕਹਿਣ ਤੋਂ ਭਾਵ ਇਹ ਕਿ ਇੰਨੀ ਜਲਾਲਤ ਤੋਂ ਬਾਅਦ ਉਸੇ ਤਨਖਾਹ ਤੇ ਕੰਮ ਕਰਨ ਲਈ ਢੀਂਡਸਾ ਪਰਿਵਾਰ ਰਾਜੀ ਹੋਇਆ ਦਿਖ ਰਿਹਾ। ਪਰ ਬਹੁਤ ਸਾਰੇ ਇਹੋ ਜਿਹੇ ਮੀਡੀਆ ਜਗਤ ਦੇ ਜਿਹੜੇ ਹੈਗੇ ਆ ਲੋਕ, ਉਹਨਾਂ ਦਾ ਮੰਨਣਾ ਹੈ ਕਿ ਜਿੰਨੀ ਭੈੜੀ ਜਿੰਨੀ ਮਾੜੀ ਇਸ ਮੌਕੇ ਇਹਨਾਂ ਨਾਲ ਹੋਈ ਆ, ਹੋ ਸਕਦਾ ਇੱਕ ਅੱਧੇ ਦਿਨ ਦੇ ਵਿੱਚ ਕੋਈ ਨਾ ਕੋਈ ਪਟਾਕਾ ਪਾ ਦੇਣ, ਜਾਂ ਤਾਂ ਇਹ ਬਾਦਲ ਦਲ ਦੇ ਵਿੱਚ ਰਹਿ ਕੇ ਬਾਦਲ ਦਲ ਦੀਆਂ ਹੋਣ ਲਈ ਭਾਜਪਾ ਦੇ ਪੱਖ 'ਚ ਭੁਗਤ ਸਕਦੇ ਆ। ਉਦੋਂ ਫਿਰ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਇਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊਗਾ, ਕਿਉਂਕਿ ਇਹ ਕੱਢਿਆ ਜਾਣਾ ਭਾਲਦੇ ਹੋਣੇ ਆ। ਇਹ ਗੱਲ ਇੱਥੇ ਹੋਰ ਵੀ ਜ਼ਿਆਦਾ ਦਿਲਚਸਪੀ ਵਾਲੀ ਆ ਕਿ ਪਿੱਛੇ ਜੇ ਬਹੁਤ ਸਾਰੇ ਲੀਡਰਾਂ ਨੂੰ ਪਾਰਟੀ 'ਚੋਂ ਕੱਢਣ ਲਈ ਅਨੁਸ਼ਾਸਨੀ ਕਮੇਟੀ ਦੇ ਮੁਖੀ ਸਿਕੰਦਰ ਸਿੰਘ ਮਲੂਕਾ ਵੱਲੋਂ ਚਿੱਠੀ ਜਾਂਦੀ ਹੁੰਦੀ ਸੀ ਕਿ ਤੁਸੀਂ ਅਨੁਸ਼ਾਸਨ ਭੰਗ ਕੀਤਾ, ਤੁਹਾਨੂੰ ਪਾਰਟੀ 'ਚੋਂ ਫਾਰਗ ਕੀਤਾ ਜਾਂਦਾ। ਹੋ ਸਕਦਾ ਇਸ ਵਾਰੀ ਵੀ ਚਿੱਠੀ ਜਿਹੜੀ ਆ ਢੀਂਡਸਾ ਸਾਹਿਬ ਲਈ ਮਲੂਕਾ ਸਾਹਿਬ ਹੀ ਜਾਰੀ ਕਰਨ। ਪਰ ਇਹਦੇ ਨਾਲ ਜੁੜੀ ਹੋਈ ਦੂਜੀ ਗੱਲ ਆਪਾਂ ਨੂੰ ਸਭ ਨੂੰ ਆਟੋਮੈਟਿਕ ਚੇਤੇ ਆ ਗਈ ਹੋਣੀ ਆ ਕਿ ਮਲੂਕੇ ਦੇ ਪੁੱਤ ਅਤੇ ਨੂੰਹ ਨੇ ਸਿਆਣਪ ਵਰਤੀ, ਉਹਨੇ ਸੁਖਬੀਰ ਬਾਦਲ ਤੇ ਯਕੀਨ ਨਹੀਂ ਕੀਤਾ ਕਿ ਇਹ ਟਿਕਟ ਪਤਾ ਨਹੀਂ ਦੇਣਗੇ ਕਿ ਨਹੀਂ, ਪਰ ਸੁਖਦੇਵ ਸਿੰਘ ਢੀਂਡਸਾ ਇਹ ਯਕੀਨ ਬਾਦਲ ਪਰਿਵਾਰ ਤੇ ਕਰਕੇ ਇੱਕ ਵਾਰੀ ਫੇਰ ਰਗੜਿਆ ਗਿਆ। ਨਾ ਪਰਮਿੰਦਰ ਢੀਂਡਸੇ ਨੂੰ ਜਿਹੜੀ ਆ ਟਿਕਟ ਮਿਲੀ, ਨਾ ਵਾਸਤਾ। ਤੇ ਹੁਣ ਜ਼ਰੂਰ ਸੋਚਦੇ ਹੋਣੇ ਆ ਵੀ ਇਹਦੇ ਨਾਲ ਤਾਂ ਭਾਜਪਾ ਨਾਲ ਹੀ ਗੱਲਬਾਤ ਨਿਬੇੜ ਦਿੰਦੇ ਵੀ ਇੱਕ ਸੀਟ ਸਾਨੂੰ ਵੀ ਦੇ ਦਿਓ, ਤੇ ਨਾ ਹੁਣ ਇੱਧਰ ਦੇ ਰਹੇ ਤੇ ਨਾ ਉਧਰ ਦੇ ਰਹੇ। ਖੈਰ ਸਿਆਸੀ ਇਹ ਬੰਦੇ ਆ, ਇਹਨਾਂ ਦਾ ਕੌਮ ਨਾਲ ਧਰਮ ਨਾਲ ਕਿਸੇ ਦਾ ਵੀ ਕੋਈ ਵਾਹ ਵਾਸਤਾ ਨਹੀਂ। ਪੰਥ ਮਰਦਾ ਮਰੇ, ਇਹਨਾਂ ਨੂੰ ਇੱਕ ਨਗਾਤੀ ਪ੍ਰੋਗਰਾਮ ਆ ਵੀ ਸਾਡੀ ਬੱਲੇ ਬੱਲੇ, ਸਾਡੀ ਚਰਚਾ, ਸਾਡੀ ਚੜ੍ਹਤ ਹੋਵੇ। ਤੇ ਨੀਲੀ ਪੱਗ ਆ ਜਦੋਂ ਸਿਰ ਤੇ ਸਜਾਈ ਦੀ ਆ ਨਾ, ਕਈ ਵਾਰੀ ਜਾਣ ਕੇ ਸਜਾਈ ਦੇ, ਕਈ ਭੈਣ ਭਰਾ ਮਜ਼ਾਕ ਨਾਲ ਕਹਿ ਵੀ ਦਿੰਦੇ ਆ। ਕਈ ਵਾਰੀ ਹੋਰ ਜ਼ਿਆਦਾ ਵਧੀਆ ਲੱਗਦਾ ਜਦੋਂ ਕਹਿੰਦੇ ਆ ਕਿ ਅਸਲੀ ਅਕਾਲੀ ਤਾਂ ਤੁਸੀਂ ਹੋ, ਜਿਹੜੇ ਪੰਥ ਲਈ ਕੌਮ ਲਈ ਸੱਚੀ ਸੁੱਚੀ ਸੇਵਾ ਕਰ ਰਹੇ। ਸੋ ਇਹ ਜਿਹੜੀ ਨੀਲੀ ਦਸਤਾਰ ਸੀ, ਇਸ ਨੀਲੀ ਦਸਤਾਰ ਨੂੰ ਜਿੰਨਾ ਇਹਨਾਂ ਲੋਕਾਂ ਨੇ ਕਲੰਕਿਤ ਕੀਤਾ, ਜਿਵੇਂ ਅਕਾਲੀ ਦਲ ਦਾ ਇਤਿਹਾਸ, ਕਿੱਥੇ ਉਹ ਅਕਾਲੀ ਦਲ, ਕਿੱਥੇ ਆ ਅਕਾਲੀ ਦਲ। ਉਹ ਅਕਾਲੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ। ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ। ਤੋਂ ਬਾਦਲ ਸੈਨਾ ਜਿਹੜੀ ਹਰ ਇੱਕ ਪੰਥਕ ਸੋਚ ਵਾਲੇ ਨੂੰ ਗਾਲਾਂ ਕੱਢਣ ਨੂੰ IT ਸੈੱਲ ਤੇ ਕਿਰਾਏ ਤੇ ਬੰਦੇ ਭਰਤੀ ਕੀਤੇ, ਦੱਸੋ ਜੀ ਵੀ ਲੋਕਾਂ ਨੂੰ ਗਾਲਾਂ ਕੱਢਿਆ ਕਰਾਂਗੇ। ਆਹ ਅਕਾਲੀ ਦਲ। ਖੈਰ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ੇ, ਸਾਡੀ ਕੌਮ ਇਹਨਾਂ ਖਲਜਗੜਾਂ ਤੋਂ ਨਿਕਲ ਕੇ ਨਿਜਾਤ ਪਾ ਕੇ ਸੱਚੀ ਸੁੱਚੀ ਭਾਵਨਾ ਵੱਲ ਆਵੇ। ਉਹ ਦਿਨ ਆਵੇ ਜਦੋਂ ਅਸੀਂ ਖਾਲਿਸਤਾਨ ਦਾ ਝੰਡਾ UNO ਦੇ ਵਿੱਚ ਝੂਲਦਾ ਦੇਖੀਏ। ਉਸ ਦਿਨ ਦੀ ਉਡੀਕ ਵਿੱਚ, ਉਸ ਦਿਨ ਦੀ ਆਸ ਵਿੱਚ ਫਤਿਹ ਅਰਜ਼ ਕਰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।